ਇੰਡੀਅਨ ਸਟੇਟ ਸਿਸਟਮ ਦੀਆਂ ਕਰਤੂਤਾਂ ਕਰਕੇ ਜਿਨ੍ਹਾਂ ਨੂੰ ਹਥਿਆਰ ਚੱਕਣੇ ਪਏ ਉਹਨਾਂ ਦੀਆਂ ਫੋਟੋਆਂ ਦਿਖਾ ਦਿਖਾ ਕੇ ਅੱਜ ਰਵਨੀਤ ਬਿੱਟੂ ਕਹਿੰਦਾ ਫਿਰਦਾ ਜੀ ਆਹ ਦੇਖੋ ਇਹ ਤਾਂ ਹਥਿਆਰ ਚੱਕੇ ਭਾਈ ਚਕਾਏ ਕਾਹਤੋਂ ਕਿਉਂ ਉਹ ਕਰਤੂਤਾਂ ਕੀਤੀਆਂ ਕਿ ਲੋਕ ਆਪਦੇ ਨਿਆਣਿਆਂ 'ਚ ਆਪਦੇ ਟੱਬਰ ਪਾਲਦੇ ਉਹ ਹੋਰ ਪਾਸੇ ਜਾਣ ਲਈ ਮਜਬੂਰ ਕਰਦੇ। ਹੁਣ ਤੁਸੀਂ ਬੇਇਨਸਾਫੀ ਕਰੋ, ਤੁਸੀਂ ਬਦਤਮੀਜੀ ਕਰੋ ਤੇ ਮੁੜ ਕੇ ਕਹੋ ਭਈ ਜੀ ਸਿੱਖ ਜਿਹੜੇ ਆ ਬੀਬੇ ਬਾਲਕ ਬਣ ਕੇ ਰਹਿਣ, ਇਹ ਨਹੀਂ ਹੋ। ਹੁਣ ਤੁਸੀਂ ਪਹਿਲਾਂ ਤਾਂ ਪੁੱਠੇ ਪੰਗੇ ਲੈਂਦੇ ਹੋ, ਕਦੇ ਕਹਿੰਦੇ ਹੋ ਜੀ ਸਿੱਖ ਜਰੈਮ ਪੇਸ਼ਾ ਕੌਮ, ਕਦੇ ਕਹਿੰਦੇ ਹੋ ਸਿੱਖ ਤਾਂ ਹਿੰਦੂ ਆ, ਕਦੇ ਬੋਲੀ ਦੇ ਆਧਾਰ ਤੇ ਸੂਬਾ ਨਹੀਂ ਦੇਣਾ, ਪੰਜਾਬੀ ਬੋਲੀ ਦਾ ਭੋਗ ਪਾਉਣ ਲਈ ਏਜੰਡਾ ਲੈ ਕੇ ਤੁਰ ਪੈਣਾ, ਸਿੱਖਾਂ ਦੇ ਵਿਦਿਅਕ ਅਦਾਰੇ ਖੋਹਣੇ ਆ, ਪਾਣੀ ਖੋਹਣਾ, ਸਤਲੁਜ ਜਮਨਾ ਲੈ ਸਾਰਾ ਕੁਝ ਕਰਨਾ ਹੈ ਤੇ ਫਿਰ ਇਹ ਸੋਚਣਾ ਵੀ ਸਿੱਖ ਕੁਝ ਕਰਨ ਨਾ। ਇਹ ਜਿਹੜੇ ਲਾਲੇ ਨੇ ਸਿੱਖ ਕੌਮ ਦੇ ਬਾਰੇ ਰੌਲਾ ਪਾ ਰਹੇ ਨੇ ਕਿ ਜੇ ਅਸੀਂ ਤੁਹਾਡੀ ਕੌਮ ਦਾ ਘਾਣ ਕਰ ਰਹੇ ਹਾਂ ਤੁਸੀਂ ਹਿੱਲੋ ਨਾ, ਤੁਸੀਂ ਆਰਾਮ ਨਾਲ ਆਪਦਾ ਸਿਰ ਵੜਵਾ ਲਓ। ਤੁਸੀਂ 35,000 ਨੂੰ ਪਿੱਟਦੇ ਹੋ, ਜੇ ਸਿੱਖਾਂ ਨੂੰ ਛੇੜੋਗੇ, ਜੇ ਸਿੱਖਾਂ ਦੇ ਬਣਦੇ ਹੱਕ ਨਹੀਂ ਦਿਓਗੇ, ਹੁਣ ਤਾਂ 35,000 ਨਹੀਂ ਹੈ, ਇੱਥੇ 35,000 ਕੀ 35 ਲੱਖ ਵੀ ਹੋ ਸਕਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਤਲੁਜ ਨਾਮੀ ਫਿਲਮ ਨੇ, ਜਿਹੜੀ ਫਿਲਮ ਪੰਜਾਬ ਦੇ ਵਿੱਚ ਹੋਏ ਸਿੱਖਾਂ ਦੇ ਇੱਕ ਤਰਫਾ ਕਤਲੇਆਮ ਦੀ ਦਾਸਤਾਨ ਬਿਆਨ ਕਰਦੀ ਹੈ, ਇਸ ਫਿਲਮ ਨੇ ਜੋ ਤਰਥੱਲੀ ਛੇੜੀ ਹੈ, ਜਿਸ ਤਰੀਕੇ ਨਾਲ ਲੋਕਾਂ 'ਚ ਚਰਚਾ ਛਿੜੀ ਹੈ, ਇਹਦੇ ਤੋਂ ਉਹ ਸਾਰੇ ਲੋਕ ਤਾਂ ਬੜੇ ਦੁਖੀ ਨੇ ਜਿਨ੍ਹਾਂ ਨੇ ਸਦਾ ਹੀ ਪੰਥ ਅਤੇ ਪੰਜਾਬ ਦੇ ਉਲਟ ਚੱਲਣਾ ਹੋ। ਪਰ ਇਸ ਮੌਕੇ ਉਹ ਲੋਕ ਜਿਨ੍ਹਾਂ ਨੇ ਇਸ ਦਰਦ ਨੂੰ ਝੱਲਿਆ ਜਾਂ ਇਸ ਦਰਦ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਹੈ, ਉਹ ਸਾਰੇ ਪੂਰੀ ਤਰ੍ਹਾਂ ਸਰਗਰਮ ਨੇ। ਤੇ ਜਿਵੇਂ ਆਪਾਂ ਪਿਛਲੇ 2-3 ਦਿਨ ਵਿੱਚ ਵੀ ਇਹ ਚਰਚਾ ਕੀਤੀ ਹੈ, ਮੈਂ ਦੇਖ ਰਿਹਾ ਕਿ ਜਿਹੜੇ ਲੋਕ ਸਿਆਸੀ ਖਿਆਲਾਂ ਦੇ ਨੇ, ਸਿਆਸੀ ਸਰਗਰਮੀਆਂ ਵਾਲੇ ਨੇ, ਉਹਨਾਂ ਜਾਂ ਹੋਰ ਕਈ ਵਰਗਾਂ ਨਾਲੋਂ ਜਿਹੜੇ ਲੋਕ ਉਸ ਮੌਕੇ ਪੱਤਰਕਾਰਤਾ ਦੇ ਖੇਤਰ ਵਿੱਚ ਸਰਗਰਮ ਸੀ, ਉਹਨਾਂ ਸਾਰਿਆਂ ਦੀ ਇਸ ਮੌਕੇ ਬੜੀ ਅਹਿਮੀਅਤ ਹੈ। ਜਿਹੜੇ 1995 ਦੇ ਭਾਈ ਖਾਲੜਾ ਦੇ ਅਗਵਾ ਕਤਲ ਤੇ ਉਸ ਤੋਂ ਬਾਅਦ ਵਾਲੇ ਸਾਰੇ ਘਟਨਾਕ੍ਰਮ ਨਾਲ ਜੁੜੇ ਹੋਏ ਪੱਤਰਕਾਰ ਨੇ ਇਸ ਮੌਕੇ, ਕਿਉਂਕਿ ਅੱਜ ਯੁੱਗ ਬਦਲ ਗਿਆ, ਪੌਡਕਾਸਟਾਂ ਦਾ ਜ਼ਮਾਨਾ ਤੇ ਸਾਰੇ ਉਹਨਾਂ ਕੋਲ ਪਹੁੰਚ ਰਹੇ। ਅਜੀਤ ਦਾ ਪੱਤਰਕਾਰ ਸੁਖਦੀਪ ਸਿੰਘ ਸਿੱਧੂ ਹੋਵੇ ਜਾਂ ਹੋਰ ਜਿਹੜੇ ਉਸ ਮੌਕੇ ਪੱਤਰਕਾਰ ਸਰਗਰਮ ਸੀ, ਸਾਰਿਆਂ ਦੀਆਂ ਇੰਟਰਵਿਊਜ਼ ਆ ਰਹੀਆਂ ਔਰ ਬੜੇ ਬੜੇ ਨਵੇਂ ਤੱਥ ਜਿਹੜੇ ਆ ਲੋਕਾਂ ਦੇ ਸਾਹਮਣੇ। ਔਰ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਇਹੀ ਤਰੀਕਾਕਾਰ ਆ ਗੱਲ ਸੁਣਨ ਸਮਝਣ ਦਾ, ਉਹਨਾਂ ਲਈ ਬੜਾ ਕਾਰਗਰ। ਅੱਜ ਸਵੇਰਿਓਂ ਬਲਜੀਤ ਬੱਲੀ ਜੋ ਅਜੀਤ 'ਚ ਤਿਰਛੀ ਨਜ਼ਰ ਕਾਲਮ ਲਿਖਦੇ ਹੁੰਦੇ ਸੀ, ਉਹਨਾਂ ਨਾਲ ਫੋਨ ਤੇ ਲੰਮੀ ਚੌੜੀ ਮੇਰੀ ਵੀ ਗੱਲਬਾਤ ਹੋਈ। ਮੈਂ ਹੈਰਾਨ ਆ ਵੀ ਅੱਜ ਵਾਲੀ ਪੀੜ੍ਹੀ ਜਿਹੜੀ ਆ ਉਹ ਪਹਿਲਾਂ ਵਾਲੀ ਪੀੜ੍ਹੀ ਦਾ ਲਾਹਾ ਐਉਂ ਲਊਗੀ, ਇਹ ਮੈਂ ਕਦੇ ਸੋਚਿਆ ਨਹੀਂ ਸੀ। ਤੇ ਇਹੀ ਗੱਲ ਜਿੰਨੇ ਪੁਰਾਣੇ ਆ ਲੋਕ ਉਹ ਸਾਰੇ ਕਰ ਰਹੇ ਨੇ। ਜਰਤੇਸ਼ ਲੱਖੀ ਨਾਲ ਵੀ ਮੇਰੀ ਗੱਲ ਹੋਈ, ਹੋਰ ਵੀ ਕਈਆਂ ਨਾਲ ਗੱਲ। ਇੱਕ ਚੱਲ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ, ਜਿਵੇਂ ਕਹਿੰਦੇ ਆ ਡਿਜੀਟਲ ਵਾਰ ਚੱਲ ਰਹੀ, ਐਵੇਂ ਇੱਕ ਦੂਜੇ ਦੇ ਬਾਰੇ ਮਾੜਾ ਚੰਗਾ ਬੋਲੀ ਚੱਲੀ ਜਾਂਦੀ।
ਇੱਕ ਸੰਵੇਦਨਸ਼ੀਲ ਗੱਲ ਜਿਹੜੀ ਹੈ ਚੱਲ ਰਹੀ, ਔਰ ਜਿਹੜੀ ਇਹ ਸੰਵੇਦਨਸ਼ੀਲ ਗੱਲ ਕਰਾਉਣ ਵਾਲੇ ਨੇ, ਬੇਸ਼ੱਕ ਉਹ ਕਿਸੇ ਵੀ ਜਾਤ ਧਰਮ ਦੇ ਹੋਣ, ਪਰ ਉਹ ਪੰਜਾਬ ਦੇ ਉਸ ਦੌਰ ਦੀ ਪੀੜ ਦੀ ਗੱਲ ਬੜੀ ਸੁਹਿਰਦਤਾ ਨਾਲ ਕਰ ਰਹੇ। ਸੋ ਮੈਂ ਇਹ ਸਾਰੀ ਗੱਲਬਾਤ ਇਸ ਕਰਕੇ ਸ਼ੁਰੂ ਚ ਕਰ ਰਿਹਾ ਕਿ ਸਾਡੇ ਬਹੁਤ ਸਾਰੇ ਜਿਹੜੇ ਦਰਸ਼ਕ ਨੇ, ਉਹ ਕਿਉਂਕਿ ਅੱਡ ਅੱਡ ਮੁਲਕਾਂ ਚ ਆਪਾਂ ਰੁਝੇਵਿਆਂ ਭਰੀ ਜ਼ਿੰਦਗੀ ਜਿਉਂਦੇ ਆ, ਪਰ ਚਲੋ ਵੀਕਐਂਡ ਜਦੋਂ ਆਵੇ ਉਦੋਂ ਹੀ ਸਹੀ ਜਿਹੜੀਆਂ ਭਾਈ ਜਸਵੰਤ ਸਿੰਘ ਖਾਲੜਾ ਦੇ ਮੁਤਲਕ ਇਹਨਾਂ ਦਿਨਾਂ ਦੇ ਵਿੱਚ ਇੰਟਰਵਿਊਜ਼ ਆ ਰਹੀਆਂ ਨੇ ਨਾ, ਉਹ ਜ਼ਰੂਰ ਸੁਣੇ, ਲਾਜ਼ਮੀ ਸੁਣਿਓ, ਇਹ ਮੇਰੀ ਇੱਕ ਬੇਨਤੀ। ਖੈਰ, ਬੜਾ ਚੰਗਾ ਲੱਗਿਆ ਕਿ ਅਕਾਲ ਤਖਤ ਸਾਹਿਬ ਤੋਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਗਿਆ। ਮੈਂ ਜਾਂ ਮੇਰੇ ਵਰਗੇ ਹੋਰ ਬਹੁਤ ਸਾਰਿਆਂ ਨੇ ਇਹ ਬੇਨਤੀ ਕੀਤੀ ਸੀ। ਜਥੇਦਾਰ ਕੁਲਦੀਪ ਸਿੰਘ ਗੱਜ ਨੇ ਕਿਹਾ ਹੈ ਕਿ ਜਿਹੜੇ ਉਸ ਦੌਰ ਵਿੱਚ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ, ਸਿੱਖਾਂ ਨੂੰ ਚੱਕ ਕੇ ਕਤਲ ਕਰਕੇ ਉਹਨਾਂ ਦੇ ਢਿੱਡ ਪਾੜ ਕੇ ਹਰੀਕੇ ਪੱਤਣ ਤੇ ਹੋਰ ਨਹਿਰਾਂ ਦੇ ਵਿੱਚ ਵਗਾ ਦਿੱਤਾ ਗਿਆ, ਤੇ ਜਿਨ੍ਹਾਂ ਲੋਕਾਂ ਤੇ ਜ਼ੁਲਮ ਹੋਇਆ, ਚਾਹੇ ਉਹ ਕੋਈ ਵੀ ਸੀ, ਉਹਨਾਂ ਸਾਰਿਆਂ ਦੇ ਲਈ ਅੰਤਮ ਅਰਦਾਸ ਜਿਹੜੀ ਆ ਉਹ ਕਰੀਏ। ਸੋ 14 ਜੁਲਾਈ 2026 ਨੂੰ ਹਰੀਕੇ ਪੱਤਣ ਵਿਖੇ ਇੰਤਜ਼ਾਮ ਕੀਤਾ ਗਿਆ ਕਿ ਜਿਹੜੇ ਲੋਕ ਉਸ ਟਾਈਮ ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਨੇ, ਉਹਨਾਂ ਸਾਰਿਆਂ ਨੂੰ ਇੱਥੇ ਜਿਹੜਾ ਯਾਦ ਕਰੀਏ, ਕਿ ਘੱਟੋ ਘੱਟ ਉਹਨਾਂ ਦੇ ਮਾਪਿਆਂ ਨੂੰ, ਉਹਨਾਂ ਦੇ ਵਾਰਸਾਂ ਨੂੰ ਇੱਕ ਤਸੱਲੀ ਜੀ ਤਾਂ ਹੋਵੇ ਕਿ ਹੁਣ ਕਿਸੇ ਨੇ ਮੁੜ ਕੇ ਨਹੀਂ ਆਉਣਾ, ਹੁਣ ਆਪਾਂ ਅਰਦਾਸ ਕਰ ਲਈ ਆ। ਤੇ ਇਸ ਮੌਕੇ ਮੈਂ ਗੱਲ ਕਰ ਰਿਹਾ ਸੀਗਾ ਕਈ ਭਰਾਵਾਂ ਨਾਲ ਕਿ ਉੱਥੇ ਇੱਕ ਮਤਾ ਪਾ ਕੇ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਇਹਨਾਂ ਲੋਕਾਂ ਦੇ ਤੁਸੀਂ ਨਾ ਡੈਥ ਸਰਟੀਫਿਕੇਟ ਜਿਹੜੇ ਆ ਜ਼ਰੂਰ ਬਣਵਾ, ਮੌਤ ਦੇ ਸਰਟੀਫਿਕੇਟ, ਜਿਹੜੀਆਂ ਬਾਅਦ ਵਿੱਚ ਪਰਿਵਾਰਕ ਸਮੱਸਿਆਵਾਂ ਨੇ ਉੱਥੇ ਲੋੜ ਪੈਂਦੀ ਆ, ਤੇ ਜਿਹੜੇ ਮਹਿਕਮੇ ਨੇ ਉਹ ਕਹਿੰਦੇ ਨੇ ਕਿ ਜੀ ਕੋਈ ਸਬੂਤ ਤਾਂ ਹੈ ਨਹੀਂਗਾ ਵੀ ਉਹ ਕਿੱਥੇ ਗਾਇਬ ਆ, ਉਹਦਾ ਗਾਇਬ ਲਿਖ ਸਕਦੇ ਆ। ਉਹ ਤੁਸੀਂ ਗਾਇਬ ਦੀ ਹੁਣ ਰਿਪੋਰਟ ਥਾਣੇ ਵਾਲੇ ਨਹੀਂ ਲਿਖ ਕੇ ਦਿੰਦੇ ਕਿਉਂਕਿ ਬੰਦਾ ਚੱਕ ਕੇ ਤਾਂ ਪੁਲਿਸ ਨੇ ਮਾਰਿਆ। ਸੋ ਇੱਕ ਇਹ ਜਿਹੜਾ ਪਹਿਲਾ ਸਟੈਪ ਹੋਇਆ, ਜਿੰਨਾ ਹੋਰ ਵੀ ਮੈਂ ਕਈਆਂ ਨੂੰ ਇਹ ਗੱਲ ਕਹੀ ਸੀ ਵੀ ਅਕਾਲ ਤਖਤ ਸਾਹਿਬ ਨੂੰ ਉਹਨਾਂ ਦਾ ਨੰਬਰ ਆ, ਜ਼ਰੂਰ ਤੁਸੀਂ ਕਹੋ। ਤੇ ਆਖਿਰ ਇਹ ਗੱਲ ਬਣ ਗਈ ਆ ਕਿ 14 ਜੁਲਾਈ ਨੂੰ ਹਰੀਕੇ ਪੱਤਣ ਸਤਲੁਜ ਦਰਿਆ ਦੇ ਕੰਢੇ ਇਹ ਸਮਾਗਮ ਹੋਣਾ ਹੈ, ਤੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਉਸ ਤੋਂ ਬਾਅਦ ਵਿੱਚ ਅਰਦਾਸ ਬੇਨਤੀ ਹੋਏਗੀ। ਪਰ ਉੱਥੇ ਇਹ ਗੱਲ ਜੇ ਹੋਵੇ, ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਣਗੀਆਂ, ਤੇ ਮਨੁੱਖੀ ਹੱਕਾਂ ਦੇ ਰਾਖੇ, ਵਕੀਲ ਸਾਹਿਬਾਨ ਜਾਂ ਹੋਰ ਪੰਥਦਰਦੀ ਜਾਂ ਹੋਰ ਲੋਕ, ਉਹਨਾਂ ਦੀ ਹਾਜ਼ਰੀ ਵਿੱਚ ਇਹੋ ਜਿਹੀਆਂ ਜਿਹੜੀਆਂ ਕਾਨੂੰਨੀ ਸਮੱਸਿਆਵਾਂ ਨੇ ਉਹਨਾਂ ਵੱਲ ਵੀ ਤੁਰਿਆ ਜਾਵੇ। ਸੋ ਇਹ ਬੜਾ ਚੰਗਾ ਕੀਤਾ ਗਿਆ ਕਿ ਅਕਾਲ ਤਖਤ ਸਾਹਿਬ ਵੱਲੋਂ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ। ਦੂਸਰੀ ਜਿਹੜੀ ਗੱਲ ਹੈ ਕਰਨਯੋਗ, ਅਕਾਲ ਤਖਤ ਸਾਹਿਬ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਤੇ ਅੱਜ ਕੱਲ ਸਿਆਸੀ ਆਗੂ ਦੇ ਵਜੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁਨਰ ਸਰਜੀਤ ਬਣੇ, ਉਹਦੇ ਜਿਹੜੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ, ਔਰ ਜਿਹੜੇ ਉਹਨਾਂ ਨੇ ਨੁਕਤੇ ਉਠਾਏ ਨੇ ਉਹ ਵਾਕਿਆ ਹੀ ਲੋੜੀਂਦੇ ਨੇ, ਅਹਿਮ ਨੇ, ਜ਼ਰੂਰੀ ਨੇ। ਉਹਨਾਂ ਨੇ ਲਿਖਿਆ ਕਿ ਜਿਹੜਾ ਪੰਜਾਬ ਦੇ ਵਿੱਚ 25,000 ਤੋਂ ਵੱਧ ਲੋਕ ਜਬਰੀ ਤੌਰ ਤੇ ਗਾਇਬ ਕਰ ਦਿੱਤੇ ਗਏ, ਲਾਪਤਾ ਕਰ ਦਿੱਤੇ ਗਏ, ਤੇ ਹੋਰ ਜਿਹੜੀਆਂ ਇੱਥੇ ਹੱਤਿਆਵਾਂ ਹੋਈਆਂ ਨੇ, ਉਹਨਾਂ ਸਾਰਿਆਂ ਲਈ ਪੰਜਾਬ ਸੱਚ ਕਮਿਸ਼ਨ ਜਿਹੜਾ ਉਹ ਬਣਾਇਆ ਜਾਵੇ, ਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ, ਉਹਨਾਂ ਦੇ ਜ਼ਖਮਾਂ ਤੇ ਮੱਲਮ ਲਾਉਣ ਦੀ ਜਿਹੜੀ ਕਾਰਵਾਈ ਆ ਉਹ ਤੋਰੀ ਜਾਵੇ, ਤੇ ਜਿਹੜੀ ਫਿਲਮ ਹੈ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਵੀ ਇਹਨੂੰ ਰਿਲੀਜ਼ ਕੀਤਾ ਜਾਵੇ। ਇਹ ਜਿਹੜੇ ਉਹਨਾਂ ਨੇ ਨੁਕਤੇ ਉਠਾਏ ਨੇ, ਜਿਹੜੇ ਲੋਕ ਵਿਦਨ ਇੰਡੀਆ ਸਿਸਟਮ ਦੇ ਵਿੱਚ, ਡੈਮੋਕ੍ਰੇਟਿਕ ਸੈਟਅਪ ਦੇ ਵਿੱਚ ਵਿਚਰਦੇ ਆ, ਉਹਨਾਂ ਦੇ ਪੱਧਰ ਤੇ ਗੱਲ ਠੀਕ ਹੈ ਕਿ ਇੰਡੀਅਨ ਸਟੇਟ ਸਿਸਟਮ ਤੋਂ ਇਹ ਮੰਗ ਕੀਤੀ ਜਾਵੇ। ਉਹਨਾਂ ਨੇ ਮੰਨਣੀ ਨਹੀਂ। ਇਸ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਇੰਡੀਆ ਦਾ ਜਿਹੜਾ ਕੋਝਾ ਕਾਲਾ ਚਿਹਰਾ ਉਹ ਜ਼ਰੂਰ ਨੰਗਾ ਹੋਏਗਾ ਕਿ ਇਹ ਲੋਕ ਅੱਜ ਵੀ ਉਸੇ
ਤਰ੍ਹਾਂ ਬਿਹੇਵ ਕਰ ਰਹੇ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਕਾਂਗਰਸ ਇਦਾਂ ਕਰਦੀ ਸੀ, ਹੁਣ ਭਾਜਪਾ ਆ ਗਈ ਆ। ਭਾਈ ਇੱਥੇ ਸਾਰੇ ਇੱਕੋ ਜਿਹੇ ਨੇ। ਰਾਜ ਜਿਹੜਾ ਰਾਜ ਆ ਨਾ, ਡੀਪ ਸਟੇਟ ਜਿਹੜੀ ਚੱਲਦੀ ਆ, ਉਹ ਇਹਨਾਂ ਸਾਰੀਆਂ ਪਾਰਟੀਆਂ ਨੂੰ ਜਿਵੇਂ ਨਚਾਉਂਦੀ ਹੈ ਡੀਪ ਸਟੇਟ, ਉਵੇਂ ਇਹ ਨੱਚਦੇ ਆ। ਸੋ ਜਿਹੜੀ ਇਹ ਮੰਗ ਕੀਤੀ ਗਈ ਆ ਉਹ ਆਪਦੀ ਥਾਂ ਤੇ ਹੈ, ਪਰ ਆਪਾਂ ਨੂੰ ਪਤਾ ਕਿਸੇ ਵੇਲੇ ਸਾਡੀ ਸਾਰੀ ਕੌਮ ਨੂੰ ਕਿਹਨੇ ਬੇਵਕੂਫ ਬਣਾਇਆ? ਸ਼੍ਰੋਮਣੀ ਅਕਾਲੀ ਦਲ, ਜਿਹਦੇ ਉੱਤੇ ਸਾਡਾ ਸਭ ਤੋਂ ਵੱਧ ਮਾਣ ਹੋਣਾ ਚਾਹੀਦਾ ਸੀ। ਬਾਦਲ ਦਲ, ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਾਦਲ ਸਾਹਿਬ ਨੇ ਉਹ ਦਮ ਗੱਜੇ ਮਾਰੇ ਕਿ ਇੱਕ ਵਾਰੀ ਬਸ ਤੁਸੀਂ ਕੁਰਸੀ ਨੂੰ ਹੱਥ ਪਵਾ ਦਿਓ, ਆ ਜਿਹੜੇ ਬੁੱਚੜ ਪੁਲਸੀਏ ਨੇ ਚੱਕ ਕੇ ਅੰਦਰ ਮਾਰਨੇ ਆ, ਤੇ ਜਿਹੜੇ ਤੁਹਾਡੇ ਬੇਦੋਸ਼ੇ ਭਰਾ ਇਹਨਾਂ ਨੇ ਫੜ ਕੇ ਅੰਦਰ ਦਿੱਤੇ ਆ, ਉਹ ਤਾਂ ਆਥਣ ਨੂੰ ਉਧਰੋਂ ਅਸੀਂ ਸਹੁੰ ਚੱਕਣੀ ਆ, ਨਾਲ ਦੀ ਨਾਲ ਗੇਟ ਖੋਲ ਦੇਣੇ ਆ ਜੇਲ੍ਹਾਂ ਦੇ। ਤੇ ਜਿਹੜੇ ਲੋਕਾਂ ਤੇ ਜ਼ਿਆਦਤੀਆਂ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਸਖਤ ਸਜ਼ਾਵਾਂ ਦੇਵਾਂਗੇ, ਕਮਿਸ਼ਨ ਬਣਾਵਾਂਗੇ ਇੱਕ। ਇਹ ਸਾਰਾ ਝੂਠ ਤੂਫਾਨ ਸੀਗਾ। ਆਪਾਂ ਉਹਦੇ ਬਹਿਕਾਵੇ ਚ ਆ ਗਏ, ਮੁੜ ਕੇ ਅਗਲੇ ਨੇ ਝੱਗਾ ਚੱਕਤਾ। ਔਰ ਜਿੰਨਾ ਗੰਦਾ, ਭੈੜਾ ਤੇ ਨੀਚ ਉਹਦਾ ਜਵਾਬ ਸੀ, ਜਿਹੜਾ ਅਕਾਲੀ ਲੀਡਰ ਜਥੇਦਾਰ ਬਡਾਲਾ, ਕੁਲਦੀਪ ਸਿੰਘ ਬਡਾਲਾ, ਇਹ ਆਪਣੀਆਂ ਸਫਾ ਆਪਣੀਆਂ ਧਿਰਾਂ ਵੱਲੋਂ ਉਹਨਾਂ ਨਾਲ ਜਾ ਕੇ ਗੱਲ ਕਰਦਾ ਰਿਹਾ, ਤੇ ਉਹਨੇ ਆ ਕੇ ਦੱਸਿਆ ਕਰਨਾ ਵੀ ਉੱਥੇ ਤਾਂ ਸਵਰਨੇ ਘੋਟਣੇ ਵਰਗੇ ਅੰਦਰ ਬੈਡਰੂਮ 'ਚ ਬੈਠੇ ਹੁੰਦੇ ਆ ਬਾਦਲ ਦੇ, ਉੱਤੇ ਕਿਹਨੇ ਸੁਣਨੀ ਆਪਣੀ। ਸੋ ਕੁੱਲ ਮਿਲਾ ਕੇ ਸਿੱਖ ਕੌਮ ਦੀਆਂ ਜੜ੍ਹਾਂ ਵੱਢਣ ਲਈ ਜਿੱਥੇ ਕਾਂਗਰਸ ਨੇ, ਜਿੱਥੇ ਅਡਵਾਨੀ ਭਾਜਪਾ ਵਾਲਿਆਂ ਨੇ, ਜਿੱਥੇ ਕਾਮਰੇਡਾਂ ਨੇ ਤੇ ਹੋਰ ਕਈਆਂ ਨੇ, ਉੱਥੇ ਇਹ ਅਕਾਲੀ ਲੀਡਰਾਂ ਨੇ ਵੀ, ਬਾਦਲ ਦਲ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ। ਤੇ ਜਿਹੜੇ ਲੋਕਾਂ ਨੂੰ ਵਹਿਮ ਆ ਕਿ ਜੀ ਹੁਣ ਜਿਹੜੇ ਇਸ ਮੌਕੇ ਨੇ, ਭਾਈ ਇਹ ਉਹੀ ਸਿਸਟਮ ਆ ਜਿਹਨੇ 1947 ਮੌਕੇ ਹੀ ਸਿੱਖਾਂ ਨੂੰ ਜਰੈਮ ਪੇਸ਼ਾ ਕਹਿਤਾ ਸੀ। ਸੋ ਇਸ ਸਿਸਟਮ ਤੋਂ ਕੁਝ ਲੱਭਣਾ, ਇਹ ਤਾਂ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਪਰ ਸਾਡੇ ਭਰਾਵਾਂ ਨੂੰ ਅਜੇ ਅਕਲ ਜਿਹੜੀ ਆ ਪੂਰੀ ਤਰ੍ਹਾਂ ਸ਼ਾਇਦ ਨਹੀਂ ਆਈ, ਆ ਜਾਊਗੀ। ਸਾਨੂੰ ਵੀ ਏਦਾਂ ਹੀ ਆਈ ਆ। ਜਿਹੜੇ ਲੋਕ ਖਾਲਿਸਤਾਨ ਦੇ ਜਾਂ ਇੰਡੀਅਨ ਸਿਸਟਮ ਤੋਂ ਮੁਕੰਮਲ ਤੌਰ ਤੇ ਬਦਜਨ ਹੋਏ ਆ, ਉਹ ਐਵੇਂ ਨਹੀਂ ਹੋਏ। ਸਾਨੂੰ ਵੀ ਕਦੇ ਬਚਪਨ 'ਚ ਬੁਖਾਰ ਚੜਿਆ ਹੁੰਦਾ ਸੀਗਾ, ਸਾਡੇ ਸਾਰੇ ਪਰਿਵਾਰ 'ਚ ਰਿਸ਼ਤੇਦਾਰ ਆਲੇ ਦੁਆਲੇ ਫੌਜ 'ਚ ਨੇ, ਅਸੀਂ ਵੀ ਤਿਰੰਗਾ ਝੰਡਾ ਜਦੋਂ ਚੜ੍ਹਨਾ 26 ਜਨਵਰੀ 15 ਅਗਸਤ ਨੂੰ ਬੜਾ ਚਾਅ ਚੜ੍ਹਨਾ। ਜਦੋਂ ਉਹ ਤਿਰੰਗਾ ਉਹਨਾਂ ਟੈਂਕਾਂ ਤੇ ਝੂਲਦਾ ਦੇਖਿਆ ਜਿਹੜੇ ਸਾਡੇ ਤਖਤਾਂ ਨੂੰ ਨਿਸ਼ਾਨਾ ਬਣਾ ਰਹੇ, ਫਿਰ ਬੜੀ ਸ਼ਰਮ ਆਈ। ਫਿਰ ਜਦੋਂ ਫਿਲਮ ਆਉਣੀ ਨਾ ਕੋਈ, ਉਹਦੇ 'ਚ ਪਾਕਿਸਤਾਨ ਨੂੰ ਜਾਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਹੁੰਦਾ ਸੀ, ਉਹ ਦੇਖ ਕੇ ਬੜਾ ਲੱਗਣਾ ਤੇ ਆਪਦੇ ਆਪ ਨੂੰ ਸਮਝਣਾ ਵੀ ਆਪਾਂ ਤਾਂ ਆਪ ਇਹ ਕੁਰਬਾਨੀ ਕਰਾਂਗੇ ਦੇਸ਼ ਲਈ। ਬਾਅਦ 'ਚ ਸਮਝ ਲੱਗੀ ਵੀ ਇਹ ਦੇਸ਼ ਤਾਂ ਤੁਹਾਡਾ ਦੁਸ਼ਮਣ ਬਣਿਆ ਫਿਰਦਾ। ਖੈਰ, ਜਿਹੜੀ ਅਕਲ ਆਉਣੀ ਹੁੰਦੀ ਆ ਨਾ, ਉਹ ਕਈ ਵਾਰ ਇੱਕ ਨਿੱਕੀ ਜੀ ਗੱਲ ਨਾਲ ਹੀ ਆ ਜਾਂਦੀ ਆ। ਕਈਆਂ ਨੂੰ ਆ ਹੁਣ ਕਿੱਡਾ ਵੱਡਾ ਸਾਡੀ ਕੌਮ ਦਾ ਘੱਲੂਘਾਰਾ ਵਾਪਰਿਆ, ਤੇ ਅੱਜ ਵੀ ਸਾਡੇ ਨਾਲ ਵਾਪਰੀ ਆ ਗੱਲ, ਪਰ ਨਹੀਂ ਅਕਲ ਆ ਰਹੀ ਜਿਨ੍ਹਾਂ ਨੂੰ, ਉਹਨਾਂ ਦਾ ਕੀ ਕੀਤਾ ਜਾ ਸਕਦਾ। ਖੈਰ, ਜਦੋਂ ਜਾਗੋ ਉਦੋਂ ਹੀ ਸਵੇਰਾ। ਅਸੀਂ ਤਾਂ ਆਸ ਕਰਦੇ ਹਾਂ ਬਈ ਭੱਤਾ ਬਣਾ ਕੇ ਨਾ ਕੋਈ ਕਿਤੇ ਸਿੱਖ ਲੈਣ ਤਾਂ ਚੰਗੀ ਗੱਲ। ਖੈਰ, ਹੁਣ ਜਿਹੜੇ ਲੋਕ ਅੱਜ ਦੀ ਪੀੜ੍ਹੀ ਦੇ ਹਿਸਾਬ ਨਾਲ ਕੁਝ ਗੱਲਾਂ ਕਰਨੀਆਂ ਪੈਂਦੀਆਂ ਨੇ, ਜਿਨ੍ਹਾਂ ਲੋਕਾਂ ਨੂੰ ਲੱਗਦਾ, ਮੈਨੂੰ ਤਾਂ ਵੈਸੇ ਬੜਾ ਉਦੋਂ ਮੈਂ ਗੁੱਸਾ ਵੀ ਇਸ ਗੱਲ ਤੇ ਕੀਤਾ ਕਿ ਕਹਿੰਦੇ ਆ ਜੀ ਸਾਨੂੰ ਤਾਂ ਫਿਲਮ ਦੇਖ ਕੇ ਪਤਾ ਲੱਗਿਆ ਵੀ ਸਿੱਖਾਂ ਨਾਲ ਆਹ ਕੁਛ ਵਾਪਰਿਆ ਜਾਂ ਖਾਲੜੇ ਨਾਲ ਆਹ ਕੁਛ ਵਾਪਰਿਆ। ਇੱਕ ਹੋਰ ਫਿਲਮ ਹੈ ਗਦਾਰ, ਅਮਿਤੋਜ ਮਾਨ, ਹਰਭਜਨ ਮਾਨ, ਇਹ ਇੱਕ ਕੋਈ ਕੇਬਲ ਬੰਦ ਕਰਕੇ ਜਿਹੜੇ ਡਿਜੀਟਲ ਚੈਨਲ 'ਚ ਨੇ, ਉੱਥੇ ਉਹਦੀ ਐਡਵਰਟਾਈਜ਼ਮੈਂਟ ਮੈਂ ਦੇਖ ਰਿਹਾ ਸੀ, ਮਸ਼ਹੂਰੀ। ਉਹ ਵੀ ਪੰਜਾਬ ਦੇ ਉਸ ਦੌਰ ਦੀ, ਜਿਹਦੇ ਵਿੱਚ ਖੱਬੂ ਜਿਹਨੂੰ ਅਜੀਤ ਸੰਧੂ ਕਹਿੰਦੇ ਆ, ਉਹਦੇ 'ਚ ਗੱਲ ਸੀ। ਸੋ ਉਹ ਫਿਲਮ ਵੀ ਇਸੇ ਮਾਹੌਲ ਵਿੱਚ, ਕਿਉਂਕਿ ਹੁਣ ਲੋਕਾਂ ਨੂੰ, ਉਹਨਾਂ ਨੂੰ ਪਤਾ ਲੱਗ ਗਿਆ ਬਈ ਇਹ ਚੀਜ਼ ਇਸ ਮੌਕੇ ਕੌਮ ਦੇ ਵਿੱਚ ਮਾਹੌਲ ਆ। ਖੈਰ, ਜਿਹੜਾ ਇਹ ਸਾਰਾ ਦੌਰ ਆ, ਇਹਦੇ ਵਿੱਚ ਦੇਖਣ ਵਾਲੀਆਂ ਕੁਝ ਗੱਲਾਂ ਨੇ ਬਈ ਜਿਹੜੇ ਭਾਈ ਖਾਲੜੇ ਦੇ ਕਾਤਲ ਨੇ, ਉਹਨਾਂ ਨੂੰ ਸਜ਼ਾਵਾਂ ਹੋਈਆਂ।
ਸਜ਼ਾਵਾਂ ਕਾਹਦੀਆਂ ਹੋਈਆਂ? ਉਹਨਾਂ ਨੇ ਐਸ਼ਾਂ ਕੀਤੀ। ਅਸੀਂ ਇਹ ਪਹਿਲੇ ਦਿਨ ਤੋਂ ਹੀ ਕਹਿੰਦੇ ਆਏ ਆ ਬਈ ਜਿਹੜੀ ਸਟੇਟ ਨੇ ਇਹ ਕਤਲੇਆਮ ਕਰਾਇਆ ਉਹ ਕਾਤਲਾਂ ਨੂੰ ਬਚਾਉਣ ਲਈ ਕੀ ਨਹੀਂ ਕਰੂ। ਸੋ ਜਦੋਂ ਬਾਦਲ ਭੱਜ ਗਿਆ, ਲੋਕਾਂ ਨੇ ਆਪਦੇ ਤੌਰ ਤੇ ਲੋਕ ਕਮਿਸ਼ਨ ਬਣਾਇਆ, ਉਹ ਵੀ ਪਾਬੰਦੀ ਲਾਤੀ ਆ ਜਤਿੰਦਰ ਪੰਨੂ ਕਰੈਕ ਨੇ। ਅਖੀਰ ਫਿਰ ਆਪਣੇ ਪੱਧਰ ਦੇ ਉੱਤੇ ਜਾਂ ਇਧਰੋਂ ਉਧਰੋਂ ਉਪਰਾਲੇ ਕਰਕੇ ਲੋਕਾਂ ਨੇ CBI ਦੀਆਂ ਜਾਂਚ ਆਪਦੇ ਘਰਦਿਆਂ ਦੀ ਮੰਗੀ, ਬਹੁਤ ਕੁਝ ਹੋਏ। ਹੁਣ ਹਰ ਰੋਜ਼ ਹੀ ਕਿਸੇ ਨਾ ਕਿਸੇ ਦੀ ਖਬਰ ਆ ਜਾਂਦੀ ਆ ਵੀ 1990 91 92 93 ਦੇ ਵਿੱਚ ਇਹਨਾਂ ਨੇ ਆਹ ਵਧੀਕੀ ਕੀਤੀ ਸੀ ਤੇ ਸਜ਼ਾਵਾਂ ਹੋ ਰਹੀਆਂ। ਪਰ ਪਹਿਲਾਂ ਤਾਂ ਪੂਰਾ ਜ਼ੋਰ ਲਾ ਕੇ ਸਜ਼ਾ ਕਰਾਈ ਦੀ ਹੈ ਤੇ ਫੇਰ ਕੀ ਨਿਕਲਦਾ? ਫਿਰ ਚੁੱਪ ਚਪੀਤੇ ਮੌਕੇ ਦੀ ਸਰਕਾਰ, ਚਾਹੇ ਉਹ ਕਾਂਗਰਸ ਦੀ ਆ, ਚਾਹੇ ਉਹ ਬਾਦਲ ਵਾਲੀ ਆ, ਚਾਹੇ ਉਹ ਆਪ ਵਾਲੀ ਆ, ਚਾਹੇ ਸਰਾਪ ਵਾਲੀ ਆ, ਜਿਹਦੀ ਮਰਜ਼ੀ, ਉਹਦੇ ਕੋਲੇ ਫਾਈਲ ਬਣਾ ਕੇ ਭੇਜ ਦਿੰਦੇ ਆ ਕਿ ਇਹਦੀ ਸਜ਼ਾ ਮਾਫ ਕੀਤੀ ਜਾਵੇ। ਆ ਜਿਹੜਾ ਰੌਲਾ ਪੈਂਦਾ ਹੈ ਵੀ ਸਰਸੇ ਵਾਲੇ ਨੂੰ ਜੀ ਮਿੰਟੋ ਮਿੰਟੀ ਪਰੋਲ ਮਿਲਦੀ ਆ ਤੇ ਸਾਡੇ ਸਿੰਘਾਂ ਨੂੰ ਨਹੀਂ ਮਿਲਦੀ, ਇਹ ਗੱਲ ਤਾਂ ਆਪਦੀ ਥਾਂ ਤੇ ਆ। ਪਰ ਆਪਣੇ ਚੋਂ ਕਿੰਨਿਆਂ ਕੁ ਨੂੰ ਪਤਾ ਕਿ ਜਿਹੜੇ ਬੁੱਚੜ ਪੁਲਸੀਆਂ ਨੂੰ ਸਿੱਖਾਂ ਦੀ ਨਸਲਕੁਸ਼ੀ ਕਰਕੇ ਸਜ਼ਾਵਾਂ ਹੋਈਆਂ ਨੇ, ਉਹਨਾਂ ਨਾਲ ਸਮੇਂ ਦੀਆਂ ਸਰਕਾਰਾਂ ਕਿਵੇਂ ਉਹ ਮੁਹੱਬਤ ਵਾਲਾ ਰਿਸ਼ਤਾ ਰੱਖਦੀਆਂ। ਪਿੱਛੇ ਜੇ ਇੱਕ ਸਹਾਰਨ ਮਾਦਰੇ ਦਾ ਆਪਣੇ ਮੰਡੀ ਅਹਿਮਦਗੜ੍ਹ ਕੋਲ ਦੇ ਇਹੋ ਜਿਹੇ ਸਿੱਖ ਬੱਚੇ ਦੇ ਕਤਲ ਦੇ ਦੋਸ਼ ਵਿੱਚ ਜਿਹੜੇ ਪੁਲਸੀਆਂ ਨੂੰ ਨਜ਼ਾਰੇ ਦਵਾਏ ਗਏ, ਉਹਨਾਂ ਦਾ ਰੌਲਾ ਪਿਆ ਸੀ ਨਾ। ਪਰ ਕਿੰਨੇ ਕੁ ਆਪਣੇ ਲੋਕਾਂ ਨੂੰ ਪਤਾ, ਕਦੇ ਕਿਸੇ ਨੇ ਸੁਣਿਆ, ਕਰਿਆ, ਧਿਆਨ ਦਿੰਦਾ? ਸਾਡੇ ਵਰਗੇ ਪਿੱਟਦੇ ਰਹਿੰਦੇ ਆ ਸਾਨੂੰ, ਇੱਥੇ ਮਾੜਾ ਚੰਗਾ ਬੋਲਣ ਵਾਲੇ ਆ ਜਾਂਦੇ ਨੇਗੇ ਕਿ ਜੀ ਫੇਰ ਕੀ ਹੋ ਗਿਆ। ਪਰ ਸੋਚੋ ਤੁਸੀਂ ਕਿ ਪਹਿਲਾਂ ਤਾਂ ਉਹਨਾਂ ਨੂੰ ਸਰਕਾਰ ਨੇ ਕੇਸ ਚੱਲਣ ਨਹੀਂ ਦਿੱਤੇ, ਫਿਰ ਸੀਕ੍ਰੇਟ ਫੰਡ ਕਰੋੜਾਂ ਦਾ ਰੱਖ ਲਿਆ ਤੇ ਜਿਹੜੇ ਲੋਕਾਂ ਨੇ ਪਰਚੇ ਦਰਜ ਕਰਾਏ ਉਹਦੇ ਘਰੇ ਜਾ ਕੇ ਬਹਿ ਜਾਂਦੇ ਆ ਵੀ 1 ਕਰੋੜ ਲੈ ਲਾ, 2 ਕਰੋੜ ਲੈ ਲਾ, 3 ਕਰੋੜ ਲੈ ਲਾ, ਤੂੰ ਆਪਦੇ ਬੰਦੇ ਦੀ ਪੈਰਵਾਈ ਬੰਦ ਕਰ। ਜੇ ਉਹ ਨਹੀਂ ਮੰਨਦਾ ਫਿਰ ਗਵਾਹਾਂ ਨੂੰ ਪੈਸੇ ਦੇਣ ਤੁਰ ਜਾਂਦੇ ਆ ਵੀ ਸਜ਼ਾ ਨਾ ਹੋਵੇ। ਪਰ ਇਹਦੇ ਬਾਵਜੂਦ ਜੇਕਰ ਸਜ਼ਾ ਹੋ ਹੀ ਜਾਵੇ ਫਿਰ ਉਹਨੂੰ ਸਿਸਟਮ ਕੀ ਕਹਿੰਦਾ ਪੁਲਸੀਏ ਨੂੰ ਵੀ ਜਿੰਨਾ ਤੈਨੂੰ ਨੌਕਰੀ ਦੇ ਵਿੱਚ ਪੈਸਾ ਮਿਲਣਾ ਸੀ, ਜਿੰਨਾ ਤੈਨੂੰ ਰਿਟਾਇਰਮੈਂਟ ਮੌਕੇ ਪੈਨਸ਼ਨ ਦਾ ਮਿਲਣਾ ਸੀ, ਉਹਦੇ ਚ ਹੋਰ 5-10 ਲੱਖ ਪਾ ਦਿੰਨੇ ਆ ਤੇ ਤੈਨੂੰ ਨਾ ਰਾਜਮਾ ਪੈਸਾ ਦੇਾਂਗੇ, ਤੂੰ ਹੁਣ ਬਸ ਚੁੱਪ ਕਰਕੇ ਜੇਲ੍ਹ ਜਾ। ਪਰ ਜੇਲ੍ਹ ਜਾਣ ਦਾ ਮਤਲਬ ਇਹ ਨਹੀਂ ਵੀ ਹੁਣ ਤੂੰ ਉੱਥੇ ਹੀ ਰਵੇਂਗਾ, ਅਸੀਂ ਤੇਰੀ ਜੇਲ੍ਹ ਵੀ ਸਹੂਲਤਾਂ ਦੇ ਨਾਲ ਕਟਾਵਾਂਗੇ, ਤੈਨੂੰ ਪੈਰੋਲਾਂ ਦੱਬ ਕੇ ਮਿਲਣਗੀਆਂ ਜਦੋਂ ਤੇਰਾ ਜੀ ਕਰਿਆ। ਇਸੇ ਕਰਕੇ ਆਹ ਨਿੱਤ ਰੌਲਾ ਪੈਂਦਾ ਨਾ ਵੀ ਖਾਲੜੇ ਵਾਲੇ ਕੇਸ ਵਿੱਚ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ ਉਹ ਤਾਂ ਫਲਾਨੇ ਪੈਲਸ 'ਚ ਦੇਖੇ ਗਏ ਆ, ਫਲਾਨੇ ਥਾਂ ਤੇ ਸ਼ਾਪਿੰਗ ਕਰਦੇ ਦੇਖੇ ਗਏ ਆ। ਇਹ ਜਦੋਂ ਗੱਲਾਂ ਆਉਂਦੀਆਂ ਨੇ ਇਹ ਸੱਚੀਆਂ ਹੁੰਦੀਆਂ ਤੇ ਇਹਨਾਂ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਆ ਜੇਲ੍ਹਾਂ 'ਚ, ਅਸੀਂ ਮੈਂ ਖੁਦ ਦੇਖੇ ਆ, ਜਿੰਨਾ ਵੀ ਬੰਦਾ ਜਿਹੜਾ ਵੀ ਕਦੇ ਜੇਲ੍ਹ 'ਚ ਗਿਆ ਉਹਨੂੰ ਪੁੱਛ ਕੇ ਦੇਖੋ ਕਿਵੇਂ ਇਹ ਮੌਜਾਂ ਲੁੱਟਦੇ। ਸੋ ਅੱਜ ਇੱਥੇ ਸਾਰੇ ਅਖਬਾਰਾਂ ਦੇ ਵਿੱਚ ਰੌਲਾ ਪਿਆ ਹੋਇਆ ਬਈ ਭਾਈ ਜਸਵੰਤ ਸਿੰਘ ਖਾਲੜੇ ਵਾਲੇ ਕੇਸ ਵਿੱਚ ਜਿਹੜੇ ਪੁਲਸੀਆਂ ਨੂੰ ਸਜ਼ਾਵਾਂ ਕਰਾਈਆਂ ਉਹਨਾਂ 'ਚ ਅਸ਼ੋਕ ਕੁਮਾਰ ਸੀ, ਉਹ ਉਦੋਂ ਭਿੱਖੀਵਿੰਡ DSP ਸੀ, ਉਹ ਤਾਂ ਮਰ ਗਿਆ ਸੀ। ਅਸ਼ੋਕ ਕੁਮਾਰ ਕਹਿੰਦੇ ਹੁੰਦੇ ਸੀ। ਸੁਰਿੰਦਰਪਾਲ ਸਰਿਆਲੀ ਥਾਣੇ ਦਾ ਥਾਣੇਦਾਰ ਸੀ। ਸਤਨਾਮ ਉਦੋਂ ਝਬਾਲ ਥਾਣੇ ਦਾ ਥਾਣੇਦਾਰ ਸੀ। ਜਸਵੀਰ ਮਾਨੋ ਚਾਹਲ ਥਾਣੇ ਦਾ ਥਾਣੇਦਾਰ, ਪਿਰਥੀਪਾਲ ਮਾਨੋ ਚਾਹਲ ਦਾ ਹੌਲਦਾਰ ਹੁੰਦਾ ਸੀ। ਰਸ਼ਪਾਲ ਸਿੰਘ ਉਦੋਂ ਕੰਗ ਥਾਣੇ ਦਾ, ਜਿੱਥੇ ਪਹਿਲੀ ਰਾਤ ਚੱਕ ਕੇ ਲੈ ਕੇ ਗਏ ਨੇ, ਉੱਥੇ SHO ਸੀ। ਸੁਰਿੰਦਰਪਾਲ ਉਦੋਂ SP ਸੀ ਤਰਨਤਾਰਨ ਤੇ ਅਮਰਜੀਤ ASI। ਇਹਨਾਂ ਨੂੰ ਸਜ਼ਾਵਾਂ ਹੋਈਆਂ ਨੇ। ਇਹ ਜਿਹੜੇ ਬੰਦੇ ਹੈ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ, ਇਹਨਾਂ ਵਿੱਚੋਂ ਇੱਕ ਜਸਪਾਲ ਸਿੰਘ ਆ, ਮਾਫ ਕਰਨਾ ਸੁਰਿੰਦਰਪਾਲ ਹੈ। ਸੁਰਿੰਦਰਪਾਲ ਨੂੰ ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨੂੰ ਪੈਰੋਲ ਦੇਤੀ। ਨਾਭਾ ਓਪਨ ਜੇਲ੍ਹ 'ਚ ਸੀਗਾ ਤੇ ਉਦੋਂ ਦਾ ਇਹ ਬੰਦਾ ਮੌਜਾਂ ਲੁੱਟ ਰਿਹਾ। ਅੱਜ ਜਦੋਂ ਮੀਡੀਆ 'ਚ ਚਰਚਾ ਛਿੜੀ, ਪੱਤਰਕਾਰਾਂ ਨੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਵੀ ਉਹ ਤਾਂ ਪਤਾ ਹੀ ਨਹੀਂ ਕਿੱਥੇ ਆ।
ਹੁਣ ਨਾਭੇ ਜੇਲ੍ਹ ਵਾਲੇ ਜਿਨ੍ਹਾਂ ਨੇ ਪੈਰੋਲ ਦੇ ਕੇ ਇਹਨੂੰ ਕੱਢਿਆ, ਜਾਂ ਹੁਸ਼ਿਆਰਪੁਰ ਦੀ ਪੁਲਿਸ, ਕਿਉਂਕਿ ਇਹ ਟਾਂਡੇ ਸ਼ਾਇਦ ਇਲਾਕੇ ਦਾ, ਉਹਦੇ ਕਰਕੇ ਅੱਜ ਸਵੇਰ ਤੋਂ ਹੀ ਇੱਥੇ ਰੌਲਾ ਪਿਆ ਹੋਇਆ ਵੀ ਖਾਲੜੇ ਦੇ ਕਾਤਲ ਡੀਐਸਪੀ ਨੂੰ ਲੱਭਣ ਦੇ ਲਈ ਪੁਲਿਸ ਭੱਜੀ ਫਿਰਦੀ। ਹੁਣ ਜੇਕਰ ਤੁਸੀਂ ਇਹ ਮਾਮਲੇ ਤੇ ਧਿਆਨ ਧਰ ਕੇ ਦੇਖੋ, ਇਸ ਮੌਕੇ ਜਿੰਨੇ ਇਹੋ ਜਿਹੇ ਬੁੱਚੜ ਪੁਲਸੀਏ ਨੇ, ਆਪਾਂ ਰੌਲਾ ਪਾ ਕੇ ਗੱਲ ਕਰਦੇ ਰਹਿੰਦੇ ਆ ਇਕੱਲੇ ਸਰਸੇ ਵਾਲੇ ਦੀ, ਪਰ ਸੱਚਾਈ ਇਹ ਆ ਕਿ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲਣ ਵਾਲੇ ਜਿੰਨੇ ਵੀ ਇਹ ਕਾਤਲ ਦਰਿੰਦੇ ਨੇ, ਇਹਨਾਂ ਸਾਰਿਆਂ ਨੂੰ ਸਰਕਾਰ ਇਦਾਂ ਐਸ਼ਾਂ ਕਰਾਉਂਦੀ। ਖੈਰ, ਇਹ ਲੋਕ ਜਿਹੜੇ ਨੇ, ਇਹਨਾਂ ਦੇ ਨਾਲ ਇਹ ਨਾ ਸੋਚੀਏ ਕਿ ਫਲਾਨੀ ਸਰਕਾਰ ਦਾ ਹੀ ਰਵੱਈਆ ਇਕੱਲਾ ਇਦਾਂ, ਸਾਰੀਆਂ ਹੀ ਸਰਕਾਰਾਂ ਜਿਹੜੀਆਂ ਨੇ ਉਹ ਇਦਾਂ ਚੱਲਦੀਆਂ। ਹੁਣ ਇਸ ਮੌਕੇ ਜਿਹੜਾ ਨੈਰੇਟਿਵ ਚੱਲ ਰਿਹਾ, ਜਦੋਂ ਸਾਰੀ ਕੌਮ ਦੇ ਵਿੱਚ ਇਹ ਗੱਲ ਦੀ ਚਰਚਾ ਛਿੜ ਪਈ ਕਿ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ, ਸਿੱਖਾਂ ਦਾ ਕਤਲੇਆਮ ਹੋਇਆ, ਇੱਕ ਤਾਂ ਰਵਨੀਤ ਬਿੱਟੂ ਮੈਦਾਨ 'ਚ ਛੱਡਿਆ ਹੋਇਆ, ਉਹ ਥਾਂ ਥਾਂ ਤੇ ਜਾ ਕੇ ਰੌਲਾ ਪਾਉਂਦਾ ਹੈ ਕਿ ਆਹ ਲਓ ਜੀ, ਪੁਰਾਣੇ ਸਿੰਘਾਂ ਦੀਆਂ ਉਸ ਦੌਰ ਦੀਆਂ ਹਥਿਆਰਬੰਦ ਫੋਟੋਆਂ ਜਿਹੜੀਆਂ ਨੇ ਉਹ ਦਿਖਾ ਕੇ ਕਹਿੰਦਾ ਵੀ ਆਹ ਕੁਛ ਇਹ ਕਰਦੇ ਸੀ। ਦੱਸੋ ਫਿਰ ਇਹਨਾਂ ਨੂੰ ਜੇ ਕੁਛ ਕਰਤਾ ਤਾਂ ਕੀ ਗਲਤ ਹੈ? ਹੁਣ ਗੱਲ ਸੋਚਣ ਵਾਲੀ ਇਹ ਆ ਕਿ ਮੰਨ ਲਈ ਗੱਲ, ਔਰ ਇਹ ਸੱਚੀ ਗੱਲ ਆ ਕਿ ਸਿੰਘਾਂ ਨੇ ਹਥਿਆਰਬੰਦ ਸੰਘਰਸ਼ ਲੜਿਆ, ਪਰ ਹਥਿਆਰ ਚੱਕਣ ਲਈ ਮਜਬੂਰ ਕਿਹਨੇ ਕੀਤਾ? ਆ ਹੁਣ ਦੀ ਗੱਲ ਹੈ। ਅੱਜ ਵੀ ਭਾਈ ਸੰਦੀਪ ਸਿੰਘ ਸਨੀ ਆਪਦੀ ਦੁਕਾਨ ਤੇ ਬੈਠਾ ਕੱਪੜੇ ਵੇਚਦਾ ਹੋਣਾ ਸੀ, ਉਹ ਗਾਰਮੈਂਟ ਦੀ ਉਹਦੀ ਦੁਕਾਨ ਸੀ, ਰੈਡੀਮੇਡ ਗਾਰਮੈਂਟਸ। ਅੱਜ ਜੇਕਰ ਉਹ ਜੇਲ੍ਹ 'ਚ ਆ, ਜੇਕਰ ਉਹਦੇ ਉੱਤੇ ਸੁਧੀਰ ਕੁਮਾਰ ਸੂਰੀ ਨੂੰ ਕਤਲ ਦਾ ਦੋਸ਼ ਹੈ, ਜਾਂ ਉੱਤੇ ਸੂਬਾ ਬੁੱਚੜ ਜਿਹੜਾ ਪੰਜਾਬ ਦੇ ਵਿੱਚ ਚੋਟੀ ਦੇ ਬੁੱਚੜਾਂ 'ਚ ਗਿਣਿਆ ਜਾਂਦਾ, ਉਹਨੂੰ ਜੇਲ੍ਹ ਦੇ ਵਿੱਚ ਉਹਨੇ ਠੋਕਿਆ, ਇਹ ਜਿਹੜੇ ਕੇਸ ਨੇ ਕਿਉਂ ਨੇ ਉਹਦੇ ਤੇ? ਕਿਉਂ ਨੇ? ਜੇ ਸੁਧੀਰ ਕੁਮਾਰ ਸੂਰੀ ਪੂਰੀ ਤਰ੍ਹਾਂ ਗੰਦ ਪਾ ਰਿਹਾ ਸੀ ਤਾਂ ਸਾਡਾ ਸੰਦੀਪ ਸਿੰਘ ਸਨੀ ਜੇਲ੍ਹ 'ਚ ਪਹੁੰਚੇ। ਇਵੇਂ ਹੀ 1978 ਤੋਂ 84 ਤੱਕ ਕੌਮ ਟਿਟਕ ਕੇ ਮਰ ਗਈ। ਇਹ ਸਾਡੀ ਗੱਲ ਸੁਣ ਲਓ, ਜਿਹੜਾ ਧਰਮ ਯੁੱਧ ਮੋਰਚਾ ਉਹ ਇੰਨਾ ਡੈਮੋਕ੍ਰੈਟਿਕ ਤੇ ਪੀਸਫੁੱਲ ਸੀ, ਲੱਖਾਂ ਲੋਕਾਂ ਨੇ ਉੱਥੇ ਗ੍ਰਿਫਤਾਰੀ ਦਿੱਤੀ, ਪਰ ਕੌਣ ਸੁਣਦਾ ਜੀ? ਅਗਲੇ ਟੈਂਕਾਂ ਤੋਪਾਂ ਨਾਲ ਇੱਥੇ ਹਮਲਾ ਕਰਨ ਆਏ, ਤੇ ਤੁਹਾਡੇ ਸਾਹਮਣੇ ਹੈ ਕਿ ਜਿਸ ਵੀ ਸਿੱਖ ਨੇ ਅਕਾਲ ਤਖਤ ਸਾਹਿਬ ਦੀ ਢਹਿ ਢੇਰੀ ਹੋਏ ਦੀ ਉਹ ਦੇਖੀ ਇਮਾਰਤ, ਫਿਰ ਘਰੇ ਟਿਕ ਕੇ ਬਹਿਣਾ ਔਖਾ ਹੋ। ਤੇ ਉਦੋਂ ਬਾਅਦ ਵਿੱਚ ਚੱਪੇ ਚੱਪੇ ਤੇ ਇੱਥੇ ਖਾਕੀ ਵਰਦੀ ਖੜੀ ਕਰਤੀ। ਬਹੁਤ ਸਾਰੇ ਬੰਦੇ ਜਿਹੜੇ ਜੂਨ 84 ਨਵੰਬਰ 84 ਦੇ ਬਾਵਜੂਦ ਆਪਣੀ ਜ਼ਿੰਦਗੀ ਉਵੇਂ ਜਿਉਈ ਜਾਂਦੇ ਸੀ, ਤੇ ਉਹਨਾਂ ਨੂੰ ਘੇਰ ਕੇ ਪਿੰਡ ਨੂੰ ਜਲੀਲ ਕਰਨਾ। ਜੇ ਕੋਈ ਸਕੂਟਰ ਤੇ ਡਿਊਟੀ ਨੂੰ ਜਾ ਰਿਹਾ ਉਹਨੂੰ ਘੇਰ ਲੈਣਾ। ਬਰਨਾਲੇ ਦੀ ਜਿਹੜੀ ਸਰਕਾਰ ਬਣੀ ਹੈ, ਸਭ ਤੋਂ ਵੱਧ ਘਰੋਂ ਭਗੌੜਾ ਕਰਨ ਦਾ ਪ੍ਰੋਜੈਕਟ ਉਦੋਂ ਚੱਲਿਆ। ਰਾਜੀਵ ਰਬੈਰੋ ਹੇਠਾਂ ਬਲਵੰਤਾ ਲੱਡੂ ਤੇ ਬਰਨਾਲਾ ਤੇ ਬਾਦਲ, ਇਹ ਜਿਹੜੀ ਸਰਕਾਰ ਬਣੀ ਸੀ ਨਾ ਉਦੋਂ 1985 ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤੇ ਦੇ ਕਰਕੇ, ਇਸ ਸਰਕਾਰ ਨੇ ਉਹ ਮਾਹੌਲ ਸਿਰਜਿਆ ਕਿ ਜਿਹੜਾ ਬੰਦਾ ਕਹਿੰਦਾ ਸੀ ਮੈਂ ਘਰੇ ਬੈਠਾ ਰਹਿਣਾ, ਉਹਨੂੰ ਵੀ ਹਥਿਆਰ ਚੁਕਾ। ਸੋ ਇੰਡੀਅਨ ਸਟੇਟ ਸਿਸਟਮ ਦੀਆਂ ਕਰਤੂਤਾਂ ਕਰਕੇ ਜਿਨ੍ਹਾਂ ਨੂੰ ਹਥਿਆਰ ਚੱਕਣੇ ਪਏ, ਉਹਨਾਂ ਦੀਆਂ ਫੋਟੋਆਂ ਦਿਖਾ ਦਿਖਾ ਕੇ ਅੱਜ ਰਵਨੀਤ ਬਿੱਟੂ ਕਹਿੰਦਾ ਫਿਰਦਾ ਜੀ ਆਹ ਦੇਖੋ ਇਹਦਾ ਹਥਿਆਰ ਚੱਕੇ ਸੀ। ਭਾਈ ਚਕਾਏ ਕਾਹਤੋਂ ਆ? ਕਿਉਂ ਉਹ ਕਰਤੂਤਾਂ ਕੀਤੀਆਂ ਕਿ ਲੋਕ ਆਪਦੇ ਨਿਆਣਿਆਂ 'ਚ ਆਪਦੇ ਟੱਬਰ ਪਾਲਦੇ ਉਹ ਹੋਰ ਪਾਸੇ ਜਾਣ ਲਈ ਮਜਬੂਰ ਕਰਤੇ। ਸੋ ਸ਼ੇਰ ਨੂੰ ਪਿੰਜਰੇ ਚੋਂ ਕੱਢ ਕੇ ਬਾਅਦ 'ਚ ਪਿੱਟੀ ਜਾਣਾ ਕਿ ਸ਼ੇਰ ਨੇ ਆਹ ਕਰਤਾ, ਸ਼ੇਰ ਨੇ ਉਹ ਕਰਤਾ, ਏਦਾਂ ਨਹੀਂ ਗੱਲ ਚੱਲਦੀ। ਖੈਰ, ਇੱਕ ਹੋਰ ਬੜਾ ਪਿੱਟ ਪਟੂਆ ਚੱਲ ਰਿਹਾ ਕਿ ਹਾਏ ਜੀ 35,000 ਮਾਰਤੇ। ਅਗੇ ਤੁਸੀਂ ਫਿਲਮ ਦੇਖਣ ਦੀਆਂ ਗੱਲਾਂ ਕਰਦੇ ਹੋ, ਸਾਡਾ 35,000 ਮਾਰਤਾ।
ਹੁਣ 35,000 ਦੀ ਕਥਾ ਜਿਹੜੀ ਆ ਉਹ ਲਗਾਤਾਰ ਇੰਨੇ ਜ਼ੋਰਦਾਰ ਤਰੀਕੇ ਨਾਲ ਅੱਜ ਕੱਲ ਤੋਰੀ ਆ ਕਿ ਹੁਣ ਇਹ ਕਹਿਣ ਦੀ ਗੱਲ ਆ ਵੀ ਭਾਈ ਅਸੀਂ ਫਿਲਮ ਦਾ ਤੁਹਾਨੂੰ ਮਿਹਨਤ ਨਹੀਂ ਕਰਦੇ ਹੈਗੇ ਵੀ ਤੁਸੀਂ ਜੀ ਫਿਲਮ ਜਾਰੀ ਕਰੋ, ਸਾਡੇ ਕੋਲੇ ਫਿਲਮ ਹੈਗੀ ਆ, ਪਰ ਤੁਸੀਂ ਜਿਹੜਾ ਕਹਿੰਦੇ ਹੋ ਨਾ 35,000 ਤੇ 35,000 ਮਾਰਨ ਵਾਲੀਆਂ ਤੁਸੀਂ ਹਰਕਤਾਂ ਕਰਦੇ ਕਾਹਤੋਂ ਆ? ਪਹਿਲੀ ਗੱਲ ਤਾਂ 3500 ਵੀ ਨਹੀਂ ਮਾਰੇ। ਇਹ ਵੀ ਨਹੀਂ ਹੈਗਾ ਕਿ ਸਿੱਖਾਂ ਨੇ ਲਾਲੇ ਠੋਕੇ ਨਹੀਂ, ਠੋਕਣੇ ਨਹੀਂ ਸੀ। ਲਾਲਾ ਜਗਤ ਨਾਰਾਇਣ ਜਿਹੜਾ ਸਿੱਖਾਂ ਦੇ ਜ਼ਖਮਾਂ ਤੇ ਨਿੱਤ ਨੂਣ ਪਾਉਂਦਾ ਰਿਹਾ, ਜੇ ਸਿੱਖਾਂ ਨੇ ਉਹਨੂੰ ਸੋਧਿਆ ਤਾਂ ਕੀ ਮਾੜਾ ਕੀਤਾ? ਬਿਲਕੁਲ ਠੀਕ ਕੀਤਾ। ਔਰ ਸਿੱਖਾਂ ਨੂੰ ਇਹੋ ਜਿਹਾ ਹੈ ਮਾਰਨ ਦਾ ਕੋਈ ਕਿਸੇ ਕਿਸਮ ਦਾ ਫਖਰ ਆ ਸਿੱਖਾਂ। ਫਿਰ ਹਰਬੰਸ ਲਾਲ ਖੰਨਾ ਜਿਹੜਾ ਸਾਡੇ ਸਿੱਖ ਜਜ਼ਬਾਤਾਂ ਦੀ ਹੇਠੀ ਕਰਕੇ ਪੰਜਾਬ ਵਿੱਚ ਕਹੇ ਵੀ ਮੈਂ ਇੱਥੇ ਮੌਜਾਂ ਲੁੱਟੂ, ਗਨਮੈਨ ਬਚਾ ਲੈਣਗੇ ਇਹੋ ਜਿਹੇ ਨੂੰ। ਪਹਿਲਾਂ ਨਹੀਂ ਪਤਾ ਹੁੰਦਾ ਕਿ ਕਿਹੜੀ ਕੌਮ ਨਾਲ ਪੰਗਾ ਲੈਣ ਲੱਗੇ। ਇਹੋ ਜਿਹੇ ਬੜੇ ਨੇ, ਸੁਧੀਰ ਕੁਮਾਰ ਸੂਰੀ ਤੱਕ ਬੜੀ ਲੰਮੀ ਲਿਸਟ। ਸੋ ਇਹੋ ਜਿਹੇ ਜਾਂ ਹੋਰ ਜਿਹੜੇ ਕੁੱਤੇ ਬਿੱਲੇ ਸੀ ਜਿਨ੍ਹਾਂ ਦੀਆਂ ਕਰਤੂਤਾਂ ਹੀ ਜੁੱਤੀਆਂ ਵਾਲੀਆਂ ਸੀ, ਜੇ ਸਿੱਖਾਂ ਨੇ ਉਹਨਾਂ ਨੂੰ ਸੋਧਿਆ ਤਾਂ ਕੀ ਮਾੜਾ ਕੀਤਾ? ਹੁਣ ਤੁਸੀਂ ਬੇਇਨਸਾਫੀ ਕਰੋ, ਤੁਸੀਂ ਬਦਤਮੀਜੀ ਕਰੋ ਤੇ ਮੁੜ ਕੇ ਕਹੋ ਭਈ ਜੀ ਸਿੱਖ ਜਿਹੜੇ ਆ ਬੀਬੇ ਬਾਲਕ ਬਣ ਕੇ ਰਹਿਣ। ਇਹ ਨਹੀਂ ਹੋ। ਅਖੇ ਜੀ ਸਿੱਖਾਂ ਨੇ ਇੰਦਰਾ ਗਾਂਧੀ ਉਹਦੇ ਗਨਮੈਨ ਸੀ ਜੀ, ਉਹ ਵਫਾਦਾਰੀ ਨਿਭਾਉਣੀ ਸੀ। ਦੇਖੋ ਕੁੱਤਾ ਜਿਹੜਾ ਕੁੱਤਾ ਨਾ, ਕੁੱਤਾ ਵਫਾਦਾਰ ਹੁੰਦਾ। ਕੁੱਤੇ ਨੂੰ ਉਹਦਾ ਮਾਲਕ ਕੁੱਟੇ ਮਾਰੇ, ਪਰ ਕੁੱਤਾ ਦੋ ਰੋਟੀਆਂ ਦੇ ਲਾਲਚ ਵਿੱਚ ਵਫਾਦਾਰੀ ਨਿਭਾਉਂਦਾ ਤੇ ਉਸੇ ਮਾਲਕ ਦੇ ਪੈਰਾਂ 'ਚ ਲਿਟਦਾ ਰਹਿੰਦਾ। ਇਹ ਕੁੱਤੇ ਵਾਲੀ ਵਫਾਦਾਰੀ ਜਿਨ੍ਹਾਂ ਕੌਮਾਂ ਕੋਲੇ ਹੋਵੇ ਉਹ ਹੋਵੇ। ਪਰ ਸਿੱਖਾਂ ਨੂੰ ਸਿੰਘ ਕਿਹਾ ਜਾਂਦਾ। ਸਿੰਘ ਦਾ ਮਤਲਬ ਆ ਸ਼ੇਰ। ਕਾਜੀ ਨੂਰ ਮੁਹੰਮਦ ਜਿਹੜਾ ਅਬਦਾਲੀ ਦੇ ਨਾਲ ਚੱਲ ਕੇ ਆਇਆ ਸੀ, ਉਹਨੇ ਜੰਗਨਾਮਾ ਲਿਖਿਆ ਤੇ 16 ਅਧਿਆਏ ਉਹਨੇ ਲਿਖੇ ਵੀ ਕੁੱਤੇ ਨੇ, ਬਾੜੇ ਨੇ, ਭੈੜੇ ਨੇ, ਜੋ ਉਹਦੇ ਤੋਂ ਅਵਾ ਤਵਾ ਲਿਖ ਹੁੰਦਾ ਸੀ ਲਿਖੇ। ਪਰ ਅਖੀਰ ਤੇ ਕੀ ਲਿਖਿਆ ਉਹਨੇ? ਕਹਿੰਦਾ ਇਹਨਾਂ ਨੂੰ ਮੈਂ ਸਾਗ ਜਾਣੀ ਕਿ ਕੁੱਤੇ ਲਿਖੀ ਜਾਣਾ, ਇਹ ਤਾਂ ਸ਼ੇਰ ਨੇ, ਸ਼ੇਰ। ਫਿਰ ਉਹ ਸਿਫਤਾਂ ਕਰ। ਸੋ ਜਿਹੜੀ ਇੱਕ ਕੁੱਤਾ ਬਿਰਤੀ ਆ ਉਹ ਵੀ ਕਿਸੇ ਕੌਮ 'ਚ ਹੁੰਦੀ ਹੋਊਗੀ, ਸਾਡੇ 'ਚ ਸ਼ੇਰ ਬਿਰਤੀ ਹੈ। ਸ਼ੇਰ ਜਿਹੜਾ ਹੈ ਉਹਨੂੰ ਛੇੜਨ ਤੋਂ ਬਾਅਦ, ਉਹਦੀ ਪੂਛ ਨੂੰ ਹੱਥ ਲਾਉਣ ਤੋਂ ਬਾਅਦ ਜੇ ਲਾਲੇ ਸੋਚਣ ਕਿ ਇਹ ਕੁੱਤਾ ਬਿਰਤੀ ਦਿਖਾਊ ਸ਼ੇਰ, ਇਹ ਕਿਵੇਂ ਹੋ ਸਕਦਾ? ਕੁੱਤੇ ਦੇ ਛਿੱਤਰ ਫਿਰ ਉਹ ਕੁੱਤਾ ਪੈਰਾਂ 'ਚ ਲਿਟ ਜਾਂਦਾ। ਸ਼ੇਰ ਨਹੀਂ ਏਦਾਂ ਕਰ, ਸ਼ੇਰ ਤਾਂ ਪਾੜ ਕੇ ਲੀਰਾਂ ਕਰ ਦਿੰਦਾ। ਤੇ ਇੰਦਰਾ ਵੈਦਿਆ ਸਮੇਤ ਜਾਂ ਜਿਹੜੇ ਹੋਰ ਸਿੰਘਾਂ ਨੇ, ਸ਼ੇਰਾਂ ਨੇ ਸੋਧੇ ਲਾਏ, ਉਹ ਇਸੇ ਲੜੀ ਚੋਂ ਲਾਏ। ਹੁਣ ਤੁਸੀਂ ਪਹਿਲਾਂ ਤਾਂ ਪੁੱਠੇ ਪੰਗੇ ਲੈਂਦੇ ਹੋ। ਕਦੇ ਕਹਿੰਦੇ ਹੋ ਜੀ ਸਿੱਖ ਜਰੈਮ ਪੇਸ਼ਾ ਕੌਮ, ਕਦੇ ਕਹਿੰਦੇ ਹੋ ਸਿੱਖ ਤਾਂ ਹਿੰਦੂ ਆ, ਕਦੇ ਬੋਲੀ ਦੇ ਆਧਾਰ ਤੇ ਸੂਬਾ ਨਹੀਂ ਦੇਣਾ, ਪੰਜਾਬੀ ਬੋਲੀ ਦਾ ਭੋਗ ਪਾਉਣ ਲਈ ਏਜੰਡਾ ਲੈ ਕੇ ਤੁਰ ਪੈਣਾ, ਸਿੱਖਾਂ ਦੇ ਇਤਿਹਾਸ ਅਤੇ ਫਲਸਫੇ ਦਾ ਭਾਗਵਾਕਰਨ ਕਰਾਂਗੇ, ਪੰਜਾਬੀ ਬੋਲਦੇ ਇਲਾਕੇ ਨਹੀਂ ਦਿਆਂਗੇ, ਭਾਖੜਾ ਡੈਮ ਨਹੀਂ ਦਿਆਂਗੇ, ਸਿੱਖ ਸੱਭਿਆਚਾਰ ਮਲੀਆ ਮੇਟ ਕਰਾਂਗੇ, ਸ਼ਾਂਤੀਪੂਰਵਕ ਮੋਰਚਾ ਲਾਓ, ਅਸੀਂ ਟੈਂਕਾਂ ਤੋਪਾਂ ਨਾਲ ਆਵਾਂਗੇ, ਅਕਾਲ ਤਖਤ ਸਾਹਿਬ ਢਾਹ ਢੇਰੀ ਕਰਾਂਗੇ, ਦਰਬਾਰ ਸਾਹਿਬ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਸਮੇਤ ਹੋਰ ਸੰਗਤ ਦਾ ਸਿੰਘਾਂ ਦਾ ਘਾਣ ਕਰਾਂਗੇ, ਦਿੱਲੀ 'ਚ ਤੇ ਸਾਰੇ ਭਾਰਤ 'ਚ ਸਿੱਖਾਂ ਦੀ ਨਸਲਕੁਸ਼ੀ ਕਰਾਂਗੇ, ਸਿੱਖਾਂ ਦੇ ਝੂਠੇ ਮੁਕਾਬਲੇ ਬਣਾਵਾਂਗੇ, ਝੂਠੇ ਮੁਕੱਦਮੇ ਬਣਾਵਾਂਗੇ, ਤਸ਼ੱਦਦ ਕਰਾਂਗੇ, ਲਾਵਾਰਸ ਲਾਸ਼ਾਂ ਕਹਿ ਕੇ ਫੂਕ ਦੇਵਾਂਗੇ, ਤੇ ਸਾਰੇ ਭਾਰਤ ਵਿੱਚ ਸਿੱਖਾਂ ਦੇ ਵਿਦਿਅਕ ਅਦਾਰੇ ਖੋਹਣੇ ਆ, ਪਾਣੀ ਖੋਹਣਾ, ਸਤਲੁਜ ਜਮਨਾ ਲਿੰਕ ਸਾਰਾ ਕੁਝ ਕਰਨਾ ਹੈ। ਤੇ ਫਿਰ ਇਹ ਸੋਚਣਾ ਵੀ ਸਿੱਖ ਕੁਝ ਕਰਨ ਨਾ। ਜਿਵੇਂ ਕੋਈ ਕਸਾਈ ਜਿਹੜਾ ਉਹ ਰੌਲਾ ਪਾਵੇ ਕਿ ਬੱਕਰਾ ਹਿੱਲਣਾ ਨਹੀਂ ਚਾਹੀਦਾ,
ਇਹਨੂੰ ਕੀ ਫਰਕ ਪੈਂਦਾ ਜੇ ਮੇਰੇ ਸਵਾਦ ਲਈ ਇੱਕ ਥਾਂ ਤੇ ਖੜ ਕੇ ਮਰ ਜੇ, ਆਪਦੀ ਗਰਦਨ ਵਢਾ ਲਵੇ। ਇਸ ਤਰੀਕੇ ਦਾ ਇਹ ਜਿਹੜੇ ਲਾਲੇ ਨੇ ਸਿੱਖ ਕੌਮ ਦੇ ਬਾਰੇ ਰੌਲਾ ਪਾ ਰਹੇ ਨੇ ਕਿ ਜੇ ਅਸੀਂ ਤੁਹਾਡੀ ਕੌਮ ਦਾ ਘਾਣ ਕਰ ਰਹੇ ਹਾਂ, ਤੁਸੀਂ ਹਿੱਲੋ ਨਾ, ਤੁਸੀਂ ਆਰਾਮ ਨਾਲ ਆਪਦਾ ਸਿਰ ਵਡਵਾ ਲਓ। ਸਰ, ਇਹ ਬੱਕਰੇ ਨਹੀਂ ਹੈ, ਇਹ ਸਿੱਖ ਕੌਮ। ਤੁਸੀਂ 35,000 ਨੂੰ ਪਿੱਟਦੇ ਹੋ। ਜੇ ਸਿੱਖਾਂ ਨੂੰ ਛੇੜੋਗੇ, ਜੇ ਸਿੱਖਾਂ ਦੇ ਬਣਦੇ ਹੱਕ ਨਹੀਂ ਦਿਓਗੇ, ਹੁਣ ਤਾਂ 35,000 ਨਹੀਂ ਹੈ, ਇੱਥੇ 35,000 ਕੀ 35 ਲੱਖ ਵੀ ਹੋ ਸਕਦਾ। ਜਦੋਂ ਕਿਸੇ ਕੌਮ ਨੂੰ ਅਹਿਰ ਕਰਕੇ ਵੀ ਮਕਾ ਦੇਣੀ ਆ ਧਰਤੀ, ਜਦੋਂ ਤੁਸੀਂ ਇਸ ਤਰੀਕੇ ਦੀਆਂ ਸਾਜ਼ਿਸ਼ਾਂ ਬਣਾਓ, ਜਦੋਂ ਤੁਸੀਂ ਸੋਚੋ ਵੀ ਨਹੀਂ ਨਹੀਂ ਇਹ ਜਿਹੜੀ ਕੌਮ ਆ ਅੰਗਰੇਜ਼ਾਂ ਤੋਂ ਨਹੀਂ ਮਰੀ, ਮੁਗਲਾਂ ਪਠਾਣਾ ਤੋਂ ਨਹੀਂ ਮਰੀ, ਅਸੀਂ ਤਾਂ ਬੜੇ ਛਾਤਰ ਹਾਂ, ਅਸੀਂ ਤਾਂ ਚਾਣਕਿਆ ਨੀਤੀ ਵਾਲੇ ਹਾਂ, ਅਸੀਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦੇਣਾ, ਅੱਧੇ ਕੁ ਮਾਰ ਦਿਆਂਗੇ, ਬਾਕੀਆਂ ਤੋਂ ਕੇਸਾਧਾਰੀ ਹਿੰਦੂ ਹੋਣ ਦਾ ਦਾਅਵਾ ਕਰਾ ਲਿਆਂਗੇ। ਭਾਈ ਇਹ ਮੰਗੇਰੀ ਲਾਲ ਦੇ ਹਸੀਨ ਸੁਪਨੇ ਆ, ਇਹ ਗੁਰੂ ਦੇ ਖਾਲਸੇ ਨੇ ਕਦੇ ਪੂਰੇ ਨਹੀਂ ਹੋਣ ਦੇਣੇ। ਸਾਡੀ ਕੌਮ ਦਾ ਅਹਿਦ ਹੈ ਆਪਦੇ ਹੱਕ ਲਈ, ਆਪਦੀ ਸ਼ਾਨ ਲਈ, ਆਪਦੇ ਧਰਮ ਲਈ, ਆਪਣੇ ਇਨਸਾਫ ਲਈ ਲੜਨਾ, ਬਾਰ-ਬਾਰ ਲੜਨਾ, ਸਦਾ ਲੜਨਾ। ਇਹ ਤਾਂ ਹੋ ਸਕਦਾ ਬਈ ਇਤਿਹਾਸ ਇਉਂ ਲਿਖਿਆ ਜਾਵੇ, ਦੁਨੀਆ ਦੀਆਂ ਕੌਮਾਂ ਕਹਿਣ ਵੀ ਇੱਕ ਕੌਮ ਹੋਈ ਆ ਸਿੱਖ ਕੌਮ, ਇੰਨੇ ਸਾਲ ਲੜਦੀ ਰਹੀ, ਜੂਝਦੀ ਰਹੀ, ਸਾਰੀ ਕੌਮ ਖਤਮ ਤਾਂ ਹੋ ਗਈ। ਇਹ ਨਾਮੁਮਕਿਨ ਗੱਲ ਆ, ਸਾਰੀ ਕੌਮ ਖਤਮ ਤਾਂ ਹੋ ਗਈ, ਪਰ ਸਿੱਖਾਂ ਨੇ ਹਿੰਦੂਆਂ ਦੀ ਈਨ ਨਹੀਂ ਮੰਨੀ। ਇਹ ਤਾਂ ਇਤਿਹਾਸ ਬਣ ਸਕਦਾ। ਪਰ ਜਿਹੜਾ ਸੁਪਨਾ ਮੰਗੇਰੀ ਲਾਲ ਹੁਣੀ ਦੇਖੀ ਫਿਰਦੇ ਆ ਕਿ ਸਿੱਖ ਹਿੰਦੂਆਂ ਦੀ ਜੁੱਤੀ 'ਚ ਪਾਣੀ ਪੀਣਗੇ, ਇਹ ਨਹੀਂ। ਜਿਹੜੇ ਲੋਕ ਤੁਸੀਂ ਪੱਟੇ ਹੋਏ ਨੇ, ਜਿਨ੍ਹਾਂ ਨੂੰ ਅਕਲ ਨਹੀਂ, ਜਿਹੜੇ ਤੁਹਾਡੇ ਏਜੰਟ ਬਣੇ ਫਿਰਦੇ ਆ, ਜਿਹੜੇ ਤੁਸੀਂ ਕੇਸਾਧਾਰੀ ਹਿੰਦੂ, ਜਿਹੜੇ ਹੇਰਾ ਫੇਰੀ, ਛਲ ਫਰੇਬ, ਠੱਗੀ ਠੋਰੀ, ਇਹ ਜਿਹੜਾ ਸਾਰਾ ਮਹਿਕਮਾ ਤੁਹਾਡਾ, ਇਹ ਤੁਹਾਨੂੰ ਲੱਗਦਾ ਹੋਣਾ ਵੀ ਅਸੀਂ ਇਹਨਾਂ ਰਾਹੀਂ ਪੂਰੀ ਸਿੱਖੀ ਨੂੰ, ਸਿੱਖ ਕੌਮ ਨੂੰ ਖਤਮ ਕਰ ਦਿਆਂਗੇ। ਇਹ ਕਦਾ ਚਿੱਤ ਨਹੀਂ ਹੋਣਾ। ਸਿੱਖਾਂ ਨੂੰ ਡਰਾਉਣ ਲਈ ਇਹ ਤੁਹਾਨੂੰ ਦੁਨੀਆ 'ਚ ਬਦਨਾਮ ਕਰ ਦਿਆਂਗੇ ਕਿ ਇਹਨਾਂ ਨੇ 35,000 ਮਾਰਤਾ। ਤੁਸੀਂ ਜੀ ਫਿਲਮਾਂ ਵੀ ਰੱਖੋ ਆਪਦੇ ਕੋਲ, ਤੁਸੀਂ 35,000 ਜਿਹੜਾ ਉਹ ਬਦਨਾਮ ਕਰਨ ਦਾ ਜਿਹੜਾ ਤੁਹਾਡਾ ਏਜੰਡਾ, ਉਹ ਵੀ ਪੂਰੇ ਜ਼ੋਰ ਨਾਲ ਚਲਾਓ। ਜੋ ਤੋਂ ਕਾਰ ਹੁੰਦਾ ਕਰੋ। ਕਿਉਂ ਕਹਿੰਦੇ ਆ ਕਰੋ? ਕਿਉਂਕਿ ਜਿਨ੍ਹਾਂ ਨੂੰ ਵਹਿਮ ਆ ਨਾ, ਜਿਨ੍ਹਾਂ ਨੂੰ ਵਹਿਮ ਆ ਕਿ ਜੀ ਇੰਨੇ ਵੀ ਮਾੜੇ ਹੈ ਨਹੀਂ ਹਿੰਦੂ, ਉਹ ਐਂ ਨਿਕਲੂ। ਆ ਜਦੋਂ ਫਿਲਮ ਤੁਸੀਂ ਰੋਕੀ ਹੈ, ਕਿੰਨਾ ਲੋਕਾਂ ਤੇ ਅਸਰ ਹੋਇਆ। ਅੱਜ ਜਿੰਨੇ ਵੱਡੇ ਇੰਟੈਲੈਕਚੁਅਲਸ ਨੇ ਉਹ ਸਾਰੇ ਮੰਨਦੇ ਆ ਕਿ ਜੇ ਫਿਲਮ ਚੱਲਦੀ ਰਹਿ ਜਾਂਦੀ ਤਾਂ ਸ਼ਾਇਦ ਕੋਈ ਕਹਿ ਦਿੰਦਾ ਕਿ ਆਪਾਂ ਕੀ ਲੈਣਾ, ਕਿਉਂਕਿ ਬਾੜੇ ਲੋਕ ਤਾਂ ਜਾਂਦੇ ਨਹੀਂ ਫਿਲਮਾਂ ਦੇਖਣ। ਪਰ ਜਦੋਂ ਰੋਕ ਦਿੱਤੀ ਉਦੋਂ ਹਰੇਕ ਨੇ ਦੇਖੀ ਹੈ। ਸੋ ਸਾਡੀ ਕੌਮ ਦਾ ਸਿੱਧਾ ਜਿਹਾ ਕੰਮ ਹੈ ਵੀ ਅੜੇ ਸੋ ਝੜੇ, ਸ਼ਰਨ ਪੈ ਸੋ ਤਰੇ। ਤੁਹਾਨੂੰ ਪੂਰਾ ਹੱਕ ਆ ਆਪਦੇ ਤਰੀਕੇ ਨਾਲ ਗੱਲਾਂ ਕਰਨ ਦਾ, ਜੋ ਤੁਹਾਨੂੰ ਚੰਗਾ ਲੱਗਦਾ ਜੀ ਕਰੋ। ਤੁਹਾਨੂੰ ਕੋਈ ਰੋਕਦਾ ਨਹੀਂ, ਟੋਕਦਾ ਨਹੀਂ, ਤੁਹਾਡੇ ਸਾਹਮਣੇ ਹੈ। ਤੁਸੀਂ ਦੁਨੀਆ ਭਰ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸਾਰੇ ਮੁਲਕਾਂ 'ਚ ਆਪਦੇ ਏਜੰਟ ਭੇਜੇ ਤੇ ਅੱਜ ਸਾਰੀ ਦੁਨੀਆ ਦੇ ਵਿੱਚ ਤੁਸੀਂ ਅਲਫ ਨੰਗੇ ਹੋ ਗਏ। ਅੱਜ ਸਾਰੀ ਦੁਨੀਆ ਨੂੰ ਸਮਝ ਲੱਗ ਗਈ ਕਿ ਜਿਵੇਂ ਖਾੜਕੂ ਲਹਿਰ ਮੌਕੇ ਟਾਈਟਾਂ ਟਾਊਟਾਂ ਰਾਹੀਂ ਹਜ਼ਾਰਾਂ ਇਹੋ ਜਿਹੀਆਂ ਘਟਨਾਵਾਂ ਕਰਵਾਈਆਂ ਜਿਨ੍ਹਾਂ ਨਾਲ ਸਿੱਖ ਸੰਘਰਸ਼ ਬਦਨਾਮ ਹੋਵੇ, ਉਵੇਂ ਹੀ ਇਸ ਮੌਕੇ ਲਾਰੈਂਸ ਬਿਸ਼ਨੋਈ ਤੇ ਉਹ ਗੋਲਡੀ ਬਰਾੜ ਤੇ ਆ ਜੱਗੂ ਭਗਵਾਨਪੁਰੀਆ, ਇਹ ਸਿੱਖ ਕੌਮ ਦਾ ਅਕਸ ਖਰਾਬ ਕਰਨ ਲਈ ਜਿਹੜਾ ਤੁਸੀਂ ਟਟਵੈਰ ਤੋਰਿਆ ਸੀ,
ਉਹ ਸਾਰੇ ਦੁਨੀਆ ਭਰ ਦੇ ਵਿੱਚ ਇਸ ਮੌਕੇ ਪੂਰੀ ਤਰ੍ਹਾਂ ਗੱਲ ਨੰਗੀ ਹੋ ਚੁੱਕੀ। ਸੋ ਜਿਹੜਾ ਇੰਡੀਆ ਦਾ ਗੰਦਾ ਘਿਨਾਉਣਾ ਘਟੀਆ ਚਿਹਰਾ, ਜਿਹੜੀ ਭਾਰਤ ਮਾਤਾ ਹੈ ਤੁਹਾਡੀ, ਉਹਦੀਆਂ ਕਰਤੂਤਾਂ ਜਿਹੜੀਆਂ ਨੇ, ਉਹ ਕਿਉਂ ਅਸੀਂ ਕਾਹਤੋਂ ਕਹੀਏ ਵੀ ਰੁਕ ਜਾਓ ਜੀ। ਜਦੋਂ ਤੁਸੀਂ ਇਹ ਸਾਰਾ ਕੁਝ ਕਰੋਗੇ ਤਾਂ ਹੀ ਸਾਡੀ ਕੌਮ ਨੂੰ, ਸਾਡੇ ਜਿਹੜੇ ਮਾਤਾ ਦਾ ਮਾਲ ਜਿਹਾ, ਉਹਨੂੰ ਅਕਲ ਆਊਗੀ ਕਿ ਇਹ ਭਾਰਤ ਮਾਤਾ ਇਹ ਕਿੰਨੀ ਕੁ ਸਾਊ ਆ ਜਾਂ ਕਿੰਨੇ ਕੇ ਚੰਗੇ ਆ। ਜਦੋਂ ਆ ਫਿਲਮ ਜਿਹੜੀ ਹੈ ਉਹਦੇ ਵਿੱਚ ਖਾਲੜਾ ਸਾਹਿਬ ਇੱਕ ਤਕਰੀਰ ਕਰਦੇ ਆ, ਉਹ ਦੁਨੀਆ ਦੇ ਲੋਕੋ, ਇਹਨਾਂ ਦਾ ਅਸਲੀ ਚਿਹਰਾ ਆ ਹੈ, ਤਾਂ ਸਾਰਾ ਜਿਹੜਾ ਦੇਖ ਰਿਹਾ ਬੰਦਾ ਹੁੰਦਾ ਉਹ ਮੰਨਦਾ ਕਿ ਬਿਲਕੁਲ ਅੱਖਰ ਅੱਖਰ ਇਹ ਸੱਚ। ਤੁਸੀਂ ਕੱਲ ਦੀਆਂ ਗੱਲਾਂ ਕਰਦੇ ਹੋ, ਅੱਜ ਰੌਲਾ ਪਿਆ ਹੋਇਆ ਵੀ ਖਾਲੜੇ ਥਾਣੇ ਦਾ ਥਾਣੇਦਾਰ ਅੱਜ ਕਿਸੇ ਵੱਡੇ ਸਕੈਂਡਲ 'ਚ ਅੱਜ ਉਹ ਹੈਰੋਇਨ ਤੇ ਡਰੱਗ ਮਨੀ ਸਮੇਤ ਫੜਿਆ ਗਿਆ। ਬਾਰਡਰ ਏਰੀਏ ਦੇ ਥਾਣੇ ਇਸ ਕੰਮ ਦੇ ਉੱਤੇ ਡਟੇ ਹੋਏ ਨੇ। ਪੁਲਿਸ ਮਹਿਕਮਾ ਸਰਕਾਰੀ ਤੌਰ ਤੇ ਜਿਵੇਂ ਹਰੇਕ ਪੰਜਾਬੀ ਨੂੰ ਨਸ਼ੇੜੀ ਬਣਾਉਣਾ ਹੋਵੇ, ਪੰਜਾਬ ਨੂੰ ਬਦਨਾਮ ਕਰਨਾ ਹੋਵੇ, ਪੰਜਾਬ ਦੇ ਖਾਤਮੇ ਦਾ ਪ੍ਰੋਜੈਕਟ ਲੈ ਕੇ ਤੁਰੇ ਹੋਏ ਲੋਕ। ਸੋ ਜਦੋਂ ਅੱਜ ਭਾਰਤ, ਕੈਨੇਡਾ, ਯੂਰਪ ਦੇ ਮੁਲਕਾਂ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਤੁਸੀਂ ਨੰਗੇ ਹੋ ਰਹੇ ਹੋ। ਇੱਥੇ ਜੋ ਮਰਜ਼ੀ ਬਣਾਈ ਫਿਰੋ ਲੋਕਾਂ ਨੂੰ ਬੇਵਕੂਫ। ਪਰ ਇੰਡੀਅਨ ਮੀਡੀਆ, ਅੱਜ ਲੋਕ ਉਹਨੂੰ ਗੋਦੀ ਮੀਡੀਆ ਕਹਿੰਦੇ, ਕੋਈ ਤੁਹਾਡੀ ਇੱਜ਼ਤ ਨਹੀਂ, ਕੋਈ ਤੁਹਾਡਾ ਗੱਲ ਨਹੀਂ। ਹੁਣ ਤਾਂ ਇੰਨਾ ਤੁਸੀਂ ਜ਼ੁਲਮ ਕਰ ਚੁੱਕੇ ਹੋ, ਇੰਨਾ ਭੈੜਾ ਤੁਸੀਂ ਵਪਰਾ ਚੁੱਕੇ ਹੋ ਕਿ ਜਿਹੜੀ ਵੀ ਤੁਸੀਂ ਗੱਲ ਕਹਿਣੀ ਹੁੰਦੀ ਆ ਉਹ ਸਾਨੂੰ, ਸਾਡੇ ਨਾਲੋਂ ਪਹਿਲਾਂ ਇਸੇ ਮੁਲਕ ਦੇ ਵਿੱਚ ਰਹਿ ਰਹੇ ਉਹ ਲੋਕ ਜਿਹੜੇ ਕਹਿੰਦੇ ਆ ਯਾਰ ਸ਼ਰਮ ਕਰੋ। ਅੱਜ ਆ ਮੈਂ ਪੜ੍ਹ ਰਿਹਾ ਸੀ ਸਤਨਾਮ ਸਿੰਘ ਮਾਨਕ ਦੀ, ਉਹਨਾਂ ਨੇ ਕਿਹਾ ਹੈ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜੀ ਫਿਲਮਾਂ ਦੇ ਰਾਹੀਂ ਜਾਂ ਪੰਜਾਬ ਦੇ ਵਿੱਚ ਹੋਰ ਜਿਹੜੇ ਸਾਧਨ ਨੇ ਵੀ ਇਕੱਲੇ ਸਿੱਖਾਂ ਦੇ ਉੱਤੇ ਹੋਏ ਜ਼ੁਲਮ ਦੀ ਗੱਲ ਹੋ ਰਹੀ ਹੈ। ਦੂਜਾ ਜ਼ੁਲਮ, ਦੂਜਾ ਪੱਖ ਜਿਹੜਾ, ਉਹ ਕਹਿੰਦੇ ਤੁਸੀਂ ਨਹੀਂ ਆ ਰਹੇ। ਪਰ ਤੁਸੀਂ, ਉਹਨਾਂ ਨੇ ਗੱਲ ਬੜੀ ਕਮਾਲ ਦੀ ਲਿਖੀ, ਉਹ ਕਹਿੰਦੇ ਵੀ ਜਿਹੜੇ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਵੀ ਸਾਡਾ ਪੱਖ ਨਹੀਂ ਆਇਆ, ਤੁਸੀਂ ਕਹਿੰਦੇ ਹੋ ਵੀ ਜਿਹੜੇ ਖਾੜਕੂਆਂ ਨੇ ਮਾਰੇ, ਤੁਹਾਡੇ ਮਗਰ ਸਟੇਟ ਖੜੀ ਰਹੀ। ਜੇ ਤੁਹਾਨੂੰ ਖਾੜਕੂਆਂ ਨੇ ਨੁਕਸਾਨ ਪਹੁੰਚਾਇਆ ਤਾਂ ਪਹਿਲੀ ਗੱਲ ਤਾਂ ਕੋਈ ਜੈਨੂਅਨ ਕਾਰਨ ਸੀ ਤੁਹਾਨੂੰ ਮਾਰਨ ਦਾ। ਫਿਰ ਅਗਲੀ ਗੱਲ, ਸਟੇਟ ਨੇ ਤੁਹਾਨੂੰ ਨੌਕਰੀਆਂ ਦਿੱਤੀਆਂ, ਤੁਹਾਡੀ ਬਾਹ ਫੜੀ, ਤੁਹਾਡੇ ਲਈ ਖਜ਼ਾਨੇ ਦਾ ਮੂੰਹ ਖੋਲ ਦਿੱਤਾ, ਸਰਟੀਫਿਕੇਟ ਬਣੇ, ਅੱਤਵਾਦ ਪੀੜਤ ਕਾਰਡ ਬਣੇ, ਤੇ ਲੋਕਾਂ ਨੇ ਤੁਹਾਡੇ ਲਈ ਹਰ ਤਰ੍ਹਾਂ ਦੀ ਸਹੂਲਤ ਪੈਦਾ ਕੀਤੀ। ਇੱਕ ਧਿਰ ਉਹ ਹੈ ਜਿਹਨੂੰ ਪੂਰਾ ਇੰਡੀਅਨ ਸਿਸਟਮ ਉਹਦੀ ਹਮਾਇਤ 'ਚ ਖੜਾ, ਉਹਦੇ ਲਈ ਟੈਲੀਵਿਜ਼ਨ ਹੈ, ਉਹਦੇ ਲਈ ਭਾਰਤ ਦੇ ਸਾਰੇ ਚੈਨਲ ਨੇ, ਉਹਦੇ ਹੱਕ ਵਿੱਚ ਬੋਲਣ ਲਈ, ਨੈਰੇਟਿਵ ਸਿਰਜਣ ਲਈ ਪੂਰਾ ਇੰਡੀਆ ਹੈ। ਦੂਜੇ ਪਾਸੇ ਉਹ ਧਿਰ ਜਿਹਨੂੰ ਤੁਸੀਂ ਖਾੜਕੂ ਜਾਂ ਖਾਲਿਸਤਾਨੀ ਜਾਂ ਭਿੰਡਰਾਂ ਵਾਲੇ ਦੀ ਧਿਰ ਕਹਿੰਦੇ ਹੋ, ਤੇ ਕਹਿੰਦੇ ਹੋ ਕਿ ਜੀ ਇਹਨਾਂ ਨੂੰ ਤਾਂ ਮਾਰਨਾ ਬਿਲਕੁਲ ਠੀਕ ਸੀ, ਇਹ ਤਾਂ ਲੜਦੇ ਸੀ, ਇਹ ਤਾਂ ਇੰਡੀਆ ਦੇ ਉਲਟ ਖੜੇ ਸੀ, ਠੀਕ ਮਾਰੇ। ਤੇ ਜੇ ਕਦੇ ਉਹਨਾਂ ਦੇ ਬਾਰੇ ਕੋਈ ਫਿਲਮ ਆਵੇ ਤਾਂ ਚੀਕਾਂ, ਜੇ ਕੋਈ ਕਿਤਾਬ ਆ ਜਾਵੇ ਤਾਂ ਲੇਰਾਂ, ਤੇ ਜੇ ਉਹ ਬੁੱਚੜ ਨੂੰ ਬੁੱਚੜ ਕਹਿਣ, ਜ਼ਾਲਮ ਨੂੰ ਜ਼ਾਲਮ ਕਹਿਣ, ਤਾਂ ਤੁਹਾਨੂੰ ਕੌਣ ਰੋਕਦਾ? ਜਿਹੜੇ ਲੋਕਾਂ ਨੂੰ ਇਹ ਬਿਮਾਰੀ ਪਈ ਹੋਈ ਆ ਬਈ ਜੀ ਫਿਲਮਾਂ ਵਾਲੇ ਸਾਡੇ ਬਾਰੇ ਫਿਲਮ ਨਹੀਂ ਬਣਾਓ, ਕੌਣ ਰੋਕਦਾ ਜੀ ਤੁਹਾਨੂੰ ਕਿਤਾਬ ਲਿਖਣ ਤੋਂ? ਲਿਖੋ ਵੀ ਲਾਲਾ ਜਗਤ ਨਾਰਾਇਣ ਇਉਂ ਮਾਰਿਆ ਸੀ, ਬਿਲਕੁਲ ਜੀ ਗਲਤ ਮਾਰਿਆ, ਦੱਸ ਦੋ, ਥੱਲੇ ਤੁਹਾਨੂੰ ਲੋਕ ਆਪੇ ਹੀ ਲਾਹਣਤਾਂ ਪਾ ਦੇਣਗੇ ਕਿ ਲਾਲਾ ਜਗਤ ਨਾਰਾਇਣ ਮਾਰਨਾ ਨਹੀਂ ਸੀ। ਇਵੇਂ ਹੀ ਹਰਬੰਸ ਲਾਲ ਖੰਨੇ ਬਾਰੇ ਜਾਂ ਜਿਸ ਵੀ ਬੰਦੇ ਬਾਰੇ ਤੁਸੀਂ ਲਿਖਣਾ ਚਾਹੁੰਦੇ ਹੋ ਵੀ ਆਹ ਹਿੰਦੂ ਨਜਾਇਜ਼ ਮਾਰਿਆ, ਲੋਕ ਦੱਸ ਦੇਣਗੇ। ਮੈਂ ਤਾਂ ਸਪਸ਼ਟ ਤੌਰ ਤੇ ਕਹਿਣਾ ਹੈ ਕਿ ਜਿਹੜੇ ਵੀ ਬੰਦੇ ਨੂੰ ਲੱਗਦਾ ਹੈ ਕਿ ਖਾੜਕੂ ਲਹਿਰ 'ਚ ਸਾਡੇ ਬੰਦੇ ਨੂੰ ਨਜਾਇਜ਼ ਮਾਰਿਆ, ਉਹ ਆਪਦੇ ਬਾਰੇ ਜਿਹੜੀ ਵੀ ਫਿਲਮ ਬਣਾਉਣੀ ਚਾਹੁੰਦਾ ਬਣਾਵੇ,
ਜਿਹੜੀ ਵੀ ਕਿਤਾਬ ਲਿਖਣੀ ਚਾਹੁੰਦਾ ਲਿਖੇ, ਤਾਂ ਕਿ ਉਹਦਾ ਜਵਾਬ ਉਹਨਾਂ ਦਿਨਾਂ ਦੇ ਵਿੱਚੋਂ ਹੀ ਮਿਲ ਜਾਣਾ ਜਦੋਂ ਅਖਬਾਰਾਂ 'ਚ ਜ਼ਿੰਮੇਵਾਰੀਆਂ ਛਪੀਆਂ ਸੀ। ਇਹਨੇ ਆਹ ਕਰਤੂਤ ਕੀਤੀ, ਹਰ ਘਟਨਾ ਦੀ ਅਗਲਿਆਂ ਨੇ ਜ਼ਿੰਮੇਵਾਰੀ ਲਈ ਸੀ। ਸੋ ਜਿਸ ਤਰੀਕੇ ਨਾਲ ਸਤਨਾਮ ਸਿੰਘ ਮਾਣਕ ਨੇ ਇਹ ਪੱਖ ਰੱਖਿਆ ਕਿ ਜਸਵੰਤ ਸਿੰਘ ਖਾਲੜਾ ਉਹਨੂੰ ਬਚਾਉਣ ਲਈ, ਉਹਦੇ ਕਾਤਲਾਂ ਨੂੰ ਬਚਾਉਣ ਲਈ ਜਿਸ ਤਰੀਕੇ ਦੀ ਕਾਰਵਾਈ ਹੋਈ, ਜਿਵੇਂ ਅੱਜ ਖਬਰ ਛਪੀ, ਇਹ ਸਾਰਾ ਕੁਝ ਦੇਖ ਕੇ ਕਿਉਂ ਭਕਾਈ ਮਾਰਦੇ ਹੋ ਕਿ ਜੀ ਇੱਕ ਤਰਫਾ ਗੱਲ ਆ ਰਹੀ ਆ? ਵਾਕਈ ਇੱਕ ਤਰਫਾ ਆ ਰਹੀ ਆ, ਇੰਡੀਅਨ ਸਟੇਟ ਵਾਲੇ ਪਾਸਿਓਂ ਇੱਕ ਤਰਫਾ ਆ ਰਹੀ ਆ। ਉਹ ਕਹਿੰਦੇ ਆ ਵੀ ਜਿਹੜੇ ਸਿੱਖ ਮਾਰੇ ਗਏ ਆ ਨਾ ਜੀ, ਸਿੱਖਾਂ ਦਾ ਜੋ ਕਹਾਣ, ਇਹਦੀ ਗੱਲ ਨਾ ਕਰੋ, ਅਸੀਂ ਤਾਂ ਫਿਲਮਾਂ ਬੰਦ ਕਰ ਦਿਆਂਗੇ। ਤੋਂ ਕੁੱਲ ਮਿਲਾ ਕੇ ਅੱਜ ਦੇ ਮਾਹੌਲ ਵਿੱਚ ਜੋ ਸੱਚ ਨੰਗਾ ਹੋ ਰਿਹਾ, ਉਹਦੇ ਬਾਰੇ ਜਿੰਨੇ ਕੁ ਬੰਦਿਆਂ ਨਾਲ ਗੱਲ ਕੀਤੀ ਆ, ਹਰੇਕ ਇਹ ਕਹਿੰਦਾ ਕਿ ਅਰਬਾਂ ਖਰਬਾਂ ਰੁਪਈਏ ਖਰਚ ਕੇ ਵਿਚਾਰੇ ਮਾਹੌਲ ਸਿਰਜਦੇ ਆ, ਇੱਕ ਘਟਨਾ ਨਿੱਕੀ ਜੀ ਵਾਪਰਦੀ ਆ, ਉਹਨਾਂ ਦੀ ਸਾਲਾਂ ਦੀ ਮਿਹਨਤ ਆ ਜਿਹੜੀ ਉਹ ਬਿਲਕੁਲ ਖਤਮ ਹੋ ਜਾਂਦੀ ਹੈ। ਦਿਨੋਂ ਦਿਨ ਖਾਲਿਸਤਾਨ ਦਾ ਏਜੰਡਾ ਪ੍ਰਫੁੱਲਤ ਹੋ ਰਿਹਾ, ਪ੍ਰਚੰਡ ਹੋ ਰਿਹਾ, ਬੁਲੰਦ ਹੋ ਰਿਹਾ, ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਅੱਗੇ ਦੀ ਅੱਗੇ ਵੱਧ ਰਹੀ ਆ। ਇੱਕ ਦਿਨ ਆਊਗਾ, ਲਾਜ਼ਮੀ ਆਊਗਾ, ਜਦੋਂ ਆ ਜਿਹੜੇ ਕਮਿਸ਼ਨ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ, ਫਿਰ ਖਾਲਿਸਤਾਨ ਦੀ ਸਰਕਾਰ ਕਮਿਸ਼ਨ ਬਣਾਊਗੀ, ਜਿਵੇਂ ਯਹੂਦੀਆਂ ਦੇ ਕਾਤਲਾਂ ਨੂੰ ਲੱਭ ਸਜ਼ਾਵਾਂ ਦਿੱਤੀਆਂ ਗਈਆਂ ਨੇ, ਉਵੇਂ ਹੋਏਗਾ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।